ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਅਹਿਮ ਤੇ ਕਈ ਵੱਡੀਆਂ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ ਤੇ ਨਾਲੋਂ ਨਾਲ ਲਵਾਂਗੇ ਉਹਨਾਂ ਦੀਆਂ ਟਿੱਪਣੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਪੰਨੂ ਸਾਹਿਬ, ਇੱਕ ਆਟੋ ਡਰਾਈਵਰ ਨੇ ਮਹਾਰਾਸ਼ਟਰ ਦੇ ਇੱਕ ਐਸੇ ਪਰਿਵਾਰ ਤੋਂ ਸੱਤਾ ਖੋਹ ਲਈ ਹੈ ਜਿਹੜਾ ਪਰਿਵਾਰ ਦਹਾਕਿਆਂ ਤੋਂ ਸੱਤਾ ਤੇ ਕਾਬਜ਼ ਸੀ, ਜਾਂ ਕਹਿ ਲਓ ਕਿ ਸੱਤਾ ਦੇ ਵਿੱਚ ਵਿਚਰਦਾ ਹੁੰਦਾ ਹੈ। ਏਕਨਾਥ ਸ਼ਿੰਦੇ, ਉਧਰ ਭਾਜਪਾ ਵੀ ਕਈ ਨਿਸ਼ਾਨੇ ਲਾ ਗਈ ਇਹਦੇ ਰਾਹੀਂ। ਬਿਲਕੁਲ ਜੀ, ਕਿਉਂਕਿ ਆਟੋ ਵਾਲਾ ਵੀ ਤਾਂ ਬਣ ਸਕਦਾ ਹੈ ਨਾ, ਜੇ ਚਾਹ ਵਾਲਾ ਬਣ ਸਕਦਾ ਤਾਂ। ਕਿਆ ਬਾਤ ਇਸ ਜੀ। ਕਰਕੇ ਜਿਹੜਾ ਜੀ ਤੁਸੀਂ ਕਹਿ ਲਓ ਕਿ ਇਹ ਨਵੇਂ ਟਾਈਪ ਦੀ ਰਾਜਨੀਤੀ ਹੈ। ਬੜੇ ਸਾਰੇ ਨਿਸ਼ਾਨੇ ਭਾਰਤੀ ਜਨਤਾ ਪਾਰਟੀ ਨੇ ਲਾਏ ਨੇ ਮਹਾਰਾਸ਼ਟਰ ਦੀ ਇਸ ਸਿਆਸਤ ਦੇ ਵਿੱਚ। ਜੀ ਜੀ। ਦੇਖੋ, ਚਾਹੇ ਇਸ ਵੇਲੇ ਇਹ ਮੰਨਣਾ ਪਊਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਜਿਸ ਕਿਸਮ ਦੀ ਸਿਆਸਤ ਕਰ ਰਹੀ ਹੈ ਉਹਨੂੰ ਅਜੇ ਖਤਰਾ ਕੋਈ ਦੀਂਦਾ ਨੀਗਾ ਲੰਬੇ ਸਮੇਂ ਦੇ ਵਾਸਤੇ। ਮਹਾਰਾਸ਼ਟਰ ਦੇ ਵਿੱਚ ਉਹਨੇ ਕੋਈ ਕਾਹਲੀ ਨਹੀਂ ਕੀਤੀ, ਔਰ ਜਿਹੜੇ ਨਿਸ਼ਾਨੇ ਲਾਏ ਆ, ਜਿਸ ਤਰੀਕੇ ਦੇ ਨਿਸ਼ਾਨੇ ਲਾਏ ਆ, ਉਹਦੇ ਤੋਂ ਇਹ ਚੀਜ਼ ਜਿਹੜੀ ਉਹ ਝਲਕਦੀ ਹੈ ਕਿ ਮਹਾਰਾਸ਼ਟਰ ਉਹਦੇ ਵਾਸਤੇ ਕਿੰਨਾ ਅਹਿਮ ਆ। ਉਹਨੇ ਜਿਹੜਾ ਦਵਿੰਦਰ ਫੜਨਵੀਸ, ਜਿਹਨੇ ਕਿ ਆਪਣੇ ਪੋਸਟਰ ਵੀ ਲਵਾਤੇ ਸੀਗੇ ਸਾਰੇ, ਇੱਥੇ ਘੱਟੋ ਘੱਟ ਮੁੰਬਈ ਦੇ ਵਿੱਚ ਸਾਰੇ ਪੋਸਟਰ ਲੱਗ ਗਏ ਸੀਗੇ ਤੇ ਈਵਨ ਲੱਡੂ ਖਵਾਉਂਦਿਆਂ ਵਾਲੀਆਂ ਫੋਟੋਆਂ ਵੀ ਲੱਗ ਗਈਆਂ ਸੀਗੀਆਂ। ਚੁੱਕ ਕੇ ਦਵਿੰਦਰ ਫੜਨਵੀਸ ਨੂੰ ਡਿਪਟੀ ਮੁੱਖ ਮੰਤਰੀ ਬਣਾਤਾ ਜੀ, ਜਿਹੜਾ ਕਿ ਪਹਿਲਾਂ ਮੁੱਖ ਮੰਤਰੀ ਰਿਹਾ। ਔਰ ਉਹ ਕਿਉਂ ਬਣਾਤਾ ਕਿ ਜਿਹੜੀ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਆ, ਦੋਨੋਂ ਹਿੰਦੂਤਵ ਤੇ ਰਾਜਨੀਤੀ ਕਰਦੀਆਂ ਨੇ। ਦੋਨਾਂ ਨੂੰ ਪਤਾ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਪਾਰਟੀ ਜੇ ਅੱਪ ਜਾਊਗੀ ਤੇ ਦੂਜੀ ਪਾਰਟੀ ਡਾਊਨ ਜਾਊਗੀ। 30 ਸਾਲਾਂ ਤੋਂ ਦੋਨੋਂ ਇੱਕ ਦੂਜੇ ਦੇ ਕੰਪੀਟੀਟਰ ਨੇ, ਦੋਨੋਂ ਮਿਲ ਕੇ ਲੜਦੇ ਰਹੇ ਆ। ਜਦੋਂ ਪਿਛਲੀਆਂ ਚੋਣਾਂ ਹੋਈਆਂ ਤੇ ਭਾਰਤੀ ਜਨਤਾ ਪਾਰਟੀ ਨੇ ਆਖਿਆ ਕਿ ਮੁੱਖ ਮੰਤਰੀ ਉਹਦਾ ਹੋਊਗਾ, ਸ਼ਿਵ ਸੈਨਾ ਵਾਲੇ ਵਿਟਰ ਗਏ। ਉਹਨਾਂ ਨੂੰ ਪਤਾ ਸੀ ਵੀ ਐਤਕੀ ਮੁੱਖ ਮੰਤਰੀ ਇਹਨਾਂ ਦਾ ਬਣ ਗਿਆ ਤੇ ਅਸੀਂ ਗਏ। ਉਹਨਾਂ ਨੇ ਜੋੜ ਤੋੜ ਕਰਕੇ ਸਰਕਾਰ ਜਿਹੜੀ ਸੀ ਉਹ ਸ਼ਰਦ ਪਵਾਰ ਦੀ ਵਿਚੋਲਗਿਰੀ ਦੇ ਨਾਲ ਕਾਂਗਰਸ ਨੂੰ ਨਾਲ ਲੜਾ ਲਿਆ ਤੇ ਆਜ਼ਾਦ ਨੂੰ ਨਾਲ ਲੜਾ ਕੇ ਬਣਾ ਲਈ। ਭਾਰਤੀ ਜਨਤਾ ਪਾਰਟੀ ਨੇ ਕਾਹਲੀ ਨਹੀਂ ਕੀਤੀ, ਉਹ ਅੰਦਰ ਖਾਤੇ ਆਪਣਾ ਕੰਮ ਜਿਹੜਾ ਸੀ ਉਹ ਕਰਦੇ ਰਹੇ। ਉਹਨਾਂ ਨੇ ਜਿਹੜਾ ਇਸ ਵੇਲੇ ਜਿਹੜਾ ਨਵਾਂ ਜਿਹੜੀ ਸਰਕਾਰ ਹੁਣ ਬਣੀ ਆ, ਉਹਦੇ ਵਿੱਚ ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਹੈ ਕਿ ਠਾਕਰੇ ਵਾਲੀ ਸ਼ਿਵ ਸੈਨਾ ਦਾ ਬੋਰੀਆ ਬਿਸਤਰਾ ਗੋਲ ਹੋ ਜੇ, ਪਰ ਉਹ ਇਹ ਨਹੀਂ ਚਾਹੁੰਦੀ ਕਿ ਮਹਾਰਾਸ਼ਟਰ ਦੀ ਜਨਤਾ ਇਹਦਾ ਭਾਂਡਾ ਉਹਦੇ ਸਿਰ ਦੇ ਉੱਤੇ ਤੋੜੇ ਕਿ ਦੇਖੋ ਜੀ ਤੁਸੀਂ ਇੱਕ ਸਾਡੀ ਖੇਤਰੀ ਪਾਰਟੀ ਨੂੰ ਖਾ ਲਿਆ। ਉਹਨਾਂ ਨੇ ਬਾਰ-ਬਾਰ ਏਕਨਾਥ ਸ਼ਿੰਦੇ ਤੋਂ ਅਖਵਾਇਆ ਕਿ ਅਸਲੀ ਸ਼ਿਵ ਸੈਨਾ ਸਾਡੀ, ਅਸਲੀ ਸ਼ਿਵ ਸੈਨਾ ਸਾਡੀ, ਮੈਂ ਸ਼ਿਵ ਸੈਨਿਕ, ਮੈਂ ਸ਼ਿਵ ਸੈਨਿਕ, ਇਹੀ ਕਹੀ ਗਿਆ ਨਾ ਜਦੋਂ ਦੀ ਬਗਾਵਤ ਕੀਤੀ ਉਹਨੇ। ਔਰ ਉਹਨੂੰ ਲਿਆ ਕੇ ਮੁੜ ਕੇ ਮੁੱਖ ਮੰਤਰੀ ਬਣਾਤਾ, ਇਹ ਦੱਸਣ ਦੇ ਵਾਸਤੇ ਮਹਾਰਾਸ਼ਟਰ ਵਾਲਿਆਂ ਨੂੰ ਵੀ ਅਸੀਂ ਕੁਛ ਨਹੀਂ ਕੀਤਾ, ਸਾਡੇ ਕੋਲੇ ਤਾਂ 106 ਸੀਟਾਂ ਨੇ, ਅਸੀਂ ਤਾਂ ਪਿੱਛੇ ਖੜੇ ਆ, 49 ਸੀਟਾਂ ਵਾਲੇ ਨੂੰ ਅਸੀਂ ਮੁੱਖ ਮੰਤਰੀ ਬਣਾਤਾ ਤੇ ਇਹ ਸ਼ਿਵ ਸੈਨਿਕ ਹੀ ਆ, ਸ਼ਿਵ ਸੈਨਾ ਦੀ ਹੀ ਸਰਕਾਰ ਹੈ। ਉਹ ਦੱਸਣ ਦੇ ਵਿੱਚ ਕਿਤੇ ਨਾ ਕਿਤੇ ਸਫਲ ਹੋ ਗਏ, ਵੱਡਾ ਦਾ ਜਿਹੜਾ ਉਹ ਖੇਡ ਦਿੱਤਾ। ਇੱਕ ਪਾਸੇ ਦੇ ਵਿੱਚ ਹੋਰ ਹੈ, ਉਹ ਇਹ ਆ
ਕਿ ਜਿਹੜੀ BMC ਆ, ਮਿਊਨਿਸਪਲ ਕਾਰਪੋਰੇਸ਼ਨ ਹੈ, ਉਹ ਬਹੁਤ ਅਮੀਰ ਕਾਰਪੋਰੇਸ਼ਨ ਹੈ। ਜਿਹੜੀਆਂ ਦੁਨੀਆ ਦੀਆਂ ਅਮੀਰ ਕਾਰਪੋਰੇਸ਼ਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਹੈ, ਕਿਉਂਕਿ ਮੁੰਬਈ ਭਾਰਤ ਦੀ ਆਰਥਿਕ ਰਾਜਧਾਨੀ ਹੈ ਜੀ। ਭਾਰਤੀ ਜਨਤਾ ਪਾਰਟੀ ਉਹਦੇ ਉੱਤੇ ਕਬਜ਼ਾ ਕਰੂਗੀ ਹੁਣ, BMC ਤੇ। BMC ਤੇ ਕਬਜ਼ਾ ਮਤਲਬ ਕਿ ਕਈ ਸੂਬਿਆਂ ਦੀ ਸੱਤਾ ਹਥਿਆਈ ਜਾ ਸਕਦੀ ਹੈ, ਇੰਨਾ ਪੈਸਾ BMC ਦੇ ਵਿੱਚ। ਔਰ ਉਹ ਬਜਾਏ ਇਹਦੇ ਕਿ ਮਹਾਰਾਸ਼ਟਰ ਦੀ ਸਰਕਾਰ ਦੇ ਉੱਤੇ ਕਬਜ਼ਾ ਕਰਨ ਦੇ, ਉੱਥੇ ਏਕਨਾਥ ਸ਼ਿੰਦੇ ਲਾਤਾ, ਆਪ ਉਹਦੇ ਸਿਰ ਤੇ ਬਹਿ ਗਏ, BMC ਦੇ ਉੱਤੇ ਜਿਹੜਾ ਉਹ ਕਬਜ਼ਾ ਕਰਨਗੇ। ਔਰ ਇਹਦੇ ਨਾਲ ਠਾਕਰੇ ਪਰਿਵਾਰ ਨੂੰ ਉਹ ਸਫਾਇਆ ਕਰ ਦੇਣਗੇ, ਕਿਉਂਕਿ ਏਕਨਾਥ ਸ਼ਿੰਦੇ ਹੋ ਗਿਆ, ਉਹਦੇ ਨਾਲ ਗਏ ਹੋ ਗਏ, ਇਹ ਥੋੜ੍ਹੇ ਚਿਰ ਹੀ ਨੇ। ਅਗਲੀਆਂ ਵਿਧਾਨ ਸਭਾ ਚੋਣਾਂ 'ਚ ਤੁਸੀਂ ਦੇਖਿਓ, ਇਹਨਾਂ ਚੋਂ ਬਹੁਤਿਆਂ ਨੂੰ ਟਿਕਟਾਂ ਨਹੀਂ ਮਿਲਣੀਆਂ ਜੀ। ਔਰ ਇਹਨਾਂ ਸਾਰਿਆਂ ਨੂੰ ਜਿਹੜਾ ਜੀ ਉਹ ਸਾਈਡ ਦੇ ਉੱਤੇ ਕਰ ਦੇਣਾ ਭਾਰਤੀ ਜਨਤਾ ਪਾਰਟੀ ਨੇ। ਔਰ ਉਹਨਾਂ ਨੇ ਮਹਾਰਾਸ਼ਟਰ ਦੇ ਉੱਤੇ ਠੀਕ ਉਸ ਤਰੀਕੇ ਦੇ ਨਾਲ ਕਬਜ਼ਾ ਕਰ ਲਿਆ ਜਿਵੇਂ ਕਰਨਾਟਕਾ ਤੇ ਮੱਧ ਪ੍ਰਦੇਸ਼ ਦੇ ਉੱਤੇ ਕੀਤਾ ਸੀ। ਥੋੜਾ ਜਿਹਾ ਵੱਖਰਾ ਇਹ ਰਿਹਾ ਕਿ ਉੱਥੇ ਭਾਰਤੀ ਜਨਤਾ ਪਾਰਟੀ ਨੇ ਸਿੱਧਾ ਡਾਇਰੈਕਟ ਕਬਜ਼ਾ ਕੀਤਾ, ਤੇ ਇੱਥੇ ਇਨਡਾਇਰੈਕਟ ਕਬਜ਼ਾ ਕਰਕੇ ਉਹਨੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਜਿਹੜੇ ਉਹ ਲਾਤੇ। ਸ਼ਿਵ ਸੈਨਾ ਨੂੰ ਖਾਤਮੇ ਵੱਲ ਨੂੰ ਤੋਰ ਲਿਆ, ਠਾਕਰੇ ਪਰਿਵਾਰ ਦਾ ਦਬਦਬਾ ਖਤਮ ਕਰ ਦਿੱਤਾ, BMC ਦੇ ਉੱਤੇ ਕਬਜ਼ਾ ਕਰਨ ਦਾ ਰਾਹ ਪੱਧਰਾ ਕਰ ਲਿਆ, ਤੇ ਅੱਗੋਂ ਮਹਾਰਾਸ਼ਟਰ ਦੇ ਵਿੱਚ ਕੱਲੇ ਤੌਰ ਦੇ ਉੱਤੇ ਚੋਣਾਂ ਲੜਨ ਦੇ ਵਾਸਤੇ, ਔਰ ਦੋ ਪਾਰਟੀਆਂ ਜਿਹੜੀਆਂ ਹਿੰਦੂਤਵ ਦੇ ਵਾਸਤੇ ਲੜਦੀਆਂ ਸੀ ਉਹਨੂੰ ਇੱਕ ਲਗਭਗ ਬਣਾਤਾ। ਉਹ ਇੱਕ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਹੋਊਗੀ ਜੀ। ਜੀ ਜੀ ਜੱਗੂ ਭਗਵਾਨਪੁਰੀਏ ਦੀ ਗੱਲ ਕਰੀਏ ਪੰਨੂ ਸਾਹਿਬ, ਉਹਦਾ ਰਿਮਾਂਡ ਮਿਲ ਗਿਆ ਤੇ 11 ਹੋਰ ਗੈਂਗਸਟਰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜੀ। ਇਹ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੱਗੂ ਭਗਵਾਨਪੁਰੀਆ ਜਿਹੜਾ ਜਿਹਦਾ ਪੁਲਿਸ ਨੂੰ, ਪੰਜਾਬ ਪੁਲਿਸ ਨੂੰ ਰਿਮਾਂਡ ਮਿਲਿਆ, ਘੱਟੋ ਘੱਟ ਪੰਜਾਬ ਪੁਲਿਸ ਦੀ ਇੰਨੀ ਤਾਂ ਇਹ ਕਾਮਯਾਬੀ ਹੈਗੀ ਆ ਜਾਂ ਪੰਜਾਬ ਦੇ ਵਕੀਲਾਂ ਦੀ, ਕਿ ਉਹਨਾਂ ਨੇ ਦਿੱਲੀ ਤੋਂ ਪਟਿਆਲਾ ਜਿਹੜੀ ਕੋਰਟ ਹੈ ਉੱਥੋਂ ਇਹਨੂੰ ਜੱਗੂ ਭਗਵਾਨਪੁਰੀਏ ਨੂੰ ਰਿਮਾਂਡ ਤੇ ਲੈ ਲਿਆ, ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਦਾ ਟ੍ਰਾਂਜ਼ਿਟ ਰਿਮਾਂਡ ਲੈ ਕੇ ਮਾਨਸੇ ਲੈ ਆਂਦਾ। ਜੱਗੂ ਭਗਵਾਨਪੁਰੀਏ ਦਾ ਸਿੱਧਾ ਨਾਮ ਨਹੀਂ, ਪਰ ਸ਼ੱਕ ਦੇ ਆਧਾਰ ਦੇ ਉੱਤੇ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾਊਗੀ, ਕਿਉਂਕਿ ਕੁਝ ਲੋਕ ਫੜੇ ਗਏ ਆ ਪਿਛਲੇ ਦਿਨੀ ਜਿਨ੍ਹਾਂ ਨੇ ਇਹ ਖੁਲਾਸਾ ਕੀਤਾ ਕਿ ਜੱਗੂ ਭਗਵਾਨਪੁਰੀਏ ਨੇ 2 ਸ਼ੂਟਰ ਪ੍ਰੋਵਾਈਡ ਕਰਵਾਏ ਸੀ। ਇਹ ਵੀ ਤਿਹਾੜ ਜੇਲ੍ਹ ਦੇ ਵਿੱਚ ਸੀਗਾ ਜੀ, ਤਿਹਾੜ ਜੇਲ੍ਹ ਦੇ ਵਿੱਚ ਹੀ ਲਾਰੈਂਸ ਬਿਸ਼ਨੋਈ ਸੀਗਾ। ਇਹਦੇ ਉੱਤੇ ਵੀ ਪੁਲਿਸ ਜਿਹੜੀ ਆ ਉਹ ਛਾਣਬੀਣ ਕਰੂਗੀ, ਪੁੱਛਗਿੱਛ ਕਰੂਗੀ ਕਿ ਕੀ ਦੋਨਾਂ ਨੇ ਉੱਥੇ ਰਲ ਕੇ ਕਿਤੇ ਜਿਹੜਾ ਇਹਦੇ ਜਿਹੜਾ ਕਤਲ ਆ ਉਹਦੀ ਯੋਜਨਾ ਘੜੀ ਆ ਜੀ। 7 ਦਿਨ ਦਾ ਪੁਲਿਸ ਰਿਮਾਂਡ ਮਾਨਸੇ ਦੀ ਅਦਾਲਤ ਨੇ ਜੱਗੂ ਭਗਵਾਨਪੁਰੀਏ ਦਾ ਦੇ ਦਿੱਤਾ। ਇਸੇ ਤਰੀਕੇ ਦੇ ਨਾਲ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਇੱਕ ਸਟੱਡ ਫਾਰਮ ਦਾ ਮਾਲਕ ਫੜਿਆ ਗਿਆ। ਇਹ ਜਿਹੜਾ ਸਟੱਡ ਫਾਰਮ ਦਾ ਮਾਲਕ ਹੈ ਇਹਦਾ ਨਾਮ ਸਤਵੀਰ ਸਿੰਘ ਹੈ, ਜਿਹੜਾ ਕਿ ਤਲਵੰਡੀ ਰਾਏ ਦਾਦੂ ਅੰਮ੍ਰਿਤਸਰ ਡਿਸਟ੍ਰਿਕਟ ਦੇ ਰਹਿਣ ਵਾਲਾ ਹੈ। ਇਹਨੂੰ ਫੜਿਆ ਜੀ ਲੁਧਿਆਣੇ ਦੀ ਪੁਲਿਸ ਨੇ। ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅਸਲਾ ਸਪਲਾਈ ਦੇ ਵਾਸਤੇ ਵਰਤੀ ਗਈ ਫੋਰਚੂਨਰ ਕਾਰ, ਪਿਸਤੌਲ, 315 ਬੋਰ ਤੇ ਕਾਰਤੂਸ ਜਿਹੜੇ ਉਹ ਤੋਂ ਬਰਾਮਦ ਕੀਤੇ ਗਏ ਆ। ਔਰ ਇਹਨੇ ਹੀ ਜਿਹੜਾ ਸੀਗਾ ਇਹ ਗੈਂਗਸਟਰਾਂ ਨੂੰ ਇਹ ਗੱਡੀ ਪ੍ਰੋਵਾਈਡ ਕਰਾਈ ਸੀ। ਇਹ ਗੱਡੀ ਉਹ ਸੀਗੀ ਜਿਹਦੇ ਵਿੱਚ ਅਸਲਾ ਰੱਖ ਕੇ ਇਸ ਹਮਲੇ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਉਹ ਲਿਆਂਦਾ ਗਿਆ ਸੀਗਾ। ਹੁਣ ਦੇਖੋ ਤੁਸੀਂ, ਜਿੱਦਾਂ ਤੋਂ ਇਹ ਕਤਲ ਹੋਇਆ ਕਿਸ ਤਰੀਕੇ ਦੇ ਨਾਲ ਕਿੱਥੋਂ ਕਿੱਥੋਂ ਗ੍ਰਿਫਤਾਰੀਆਂ ਕਿੰਨੀਆਂ ਹੋ ਰਹੀਆਂ ਨੇ, ਮਤਲਬ ਕਿ ਜਾਲ ਇਹ ਏਡਾ ਜ਼ਿਆਦਾ ਜਿਹੜਾ ਬੁਣਿਆ ਹੋਇਆ ਗੈਂਗਸਟਰਾਂ ਦਾ ਕਿ ਸਵਾਲ ਇਹੀ ਆ ਕਿ ਇਹ ਜਾਲ ਜਿਹੜਾ ਤੋੜਿਆ ਜਾ ਸਕੂਗਾ ਜਾਂ ਨਹੀਂ। ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦੱਸੀ ਆ ਕਿ 11 ਜਿਹੜੇ ਮੈਂਬਰ ਨੇ ਇਹਨਾਂ ਗੈਂਗਸਟਰਾਂ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਰਿੰਦਾ ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਦੱਸੇ ਜਾ ਰਹੇ ਆ ਜੀ। ਇਹਨਾਂ 'ਚ ਮੁਹੰਮਦ ਯਾਸੀਨ ਅਖਤਰ ਉਰਫ ਜੈਸੀ ਪੁਰੇਵਾਲ ਸ਼ਾਮਲ ਹੈ, ਅੰਕੁਸ਼ ਸੱਭਰਵਾਲ, ਅਮਨਦੀਪ, ਸ਼ਿਵ ਕੁਮਾਰ, ਸਾਗਰ ਸਿੰਘ, ਅਮਰ ਮਲਿਕ, ਸੁਮਿਤ ਜਸਵਾਲ, ਅਰੁਣ ਕੁਮਾਰ, ਇਹ ਸਾਰੇ ਪੰਜਾਬ ਦੇ ਨੇ। ਤੇ ਕੁਝ ਜਿਹੜੇ ਇੱਕ ਇਹਨਾਂ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉਹ ਦੱਸਿਆ ਜਾ ਰਿਹਾ। ਇਹਨਾਂ ਦੇ ਉੱਤੇ ਕਤਲ, ਡਕੈਤੀ, ਫਰੌਤੀ, ਨਸ਼ਾ ਤਸਕਰੀ ਦੇ 65 ਦੇ ਕਰੀਬ ਕੇਸ ਦਰਜ ਨੇ।
ਸਵਾਲ ਇਹ ਆ ਕਿ ਇਹ ਇੰਨੀ ਦੇਰ ਦੇ ਕਿੱਥੇ ਸੀਗੇ। ਇਹ ਜੇ 65 ਕੇਸ ਇਹਨਾਂ ਦੇ ਉੱਤੇ ਦਰਜ ਨੇ ਤੇ ਇਹਦਾ ਮਤਲਬ ਕਿ ਇਹਨਾਂ ਨੂੰ ਫੜਨ ਦੇ ਵਾਸਤੇ ਕੋਈ ਤਰੱਦਦ ਨਹੀਂ ਕੀਤਾ ਗਿਆ ਪਹਿਲਾਂ। ਹੁਣ ਇੱਕਦਮ ਜਦੋਂ ਪ੍ਰੈਸ਼ਰ ਬਣਿਆ ਤੇ ਇਹ ਨਾਲ ਦੀ ਨਾਲ ਇਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਚਲੋ ਜੇ ਘੱਟੋ ਘੱਟ ਹੋਣੀ ਗ੍ਰਿਫਤਾਰੀਆਂ ਹੋ ਜਾਣ ਤਾਂ ਸਵਾਲ ਇਹ ਆ ਕਿ ਕੀ ਪੰਜਾਬ ਗੈਂਗਸਟਰਾਂ ਦੇ ਵਾਸਤੇ ਇੱਕ ਵੱਡੀ ਜਗ੍ਹਾ ਬਣ ਗਿਆ ਕਿ ਜਿੱਥੇ ਉਹ ਵਾਰਦਾਤਾਂ ਨੂੰ ਜਨਮ ਦਿੰਦੇ ਨੇ, ਜਿੱਥੇ ਉਹ ਫਰੌਤੀਆਂ ਲੈਂਦੇ ਨੇ, ਜਿੱਥੇ ਉਹ ਪਹਾੜੇ ਦੇ ਉੱਤੇ ਕਤਲ ਕਰਦੇ ਨੇ ਜੀ। ਕਿਸੇ ਵੇਲੇ ਇਹ ਕਿਹਾ ਜਾਂਦਾ ਹੁੰਦਾ ਸੀ ਨਾ ਵੀ ਵੇਖਿਓ ਕਿਤੇ ਪੰਜਾਬ ਨੂੰ ਬਿਹਾਰ ਨਾ ਬਣਾ ਦਿਓ। ਜੀ ਜੀ। ਅੱਜ ਕਹਿੰਦੇ ਨੇ ਕਿ ਬਿਹਾਰ ਦੇ ਵਿੱਚ ਇਹ ਕਿਹਾ ਜਾਂਦਾ ਵੀ ਸੰਭਲ ਜਾਓ ਕਿਤੇ ਪੰਜਾਬ ਨਾ ਬਣ ਜੇ। ਇਹ ਗੰਦ ਜਿਹੜਾ ਗੈਂਗਸਟਰਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪਾਇਆ ਗਿਆ, ਬਿਨਾਂ ਕਿਸੇ ਸ਼ੱਕ ਦੇ ਇਹ ਰਾਜਨੀਤਿਕ ਲੋਕਾਂ ਨੇ ਪਾਇਆ। ਕਿਹਨਾਂ ਨੇ ਪਾਇਆ ਉਹ ਰੋਜ਼ ਦੱਸਣ ਦੀ ਜ਼ਰੂਰਤ ਨਹੀਂ ਆ। ਸਭ ਨੂੰ ਪਤਾ ਹੈ ਕਿ ਕਤਲ ਕਿੱਥੋਂ ਸ਼ੁਰੂ ਹੁੰਦੇ ਆ, ਕਤਲ ਕਿਸ ਜਗ੍ਹਾ ਤੋਂ ਸਟਾਰਟ ਹੁੰਦੇ ਆ ਤੇ ਕਿਸ ਜਗ੍ਹਾ ਤੱਕ ਜਾਂਦੇ ਆ। ਕੌਣ ਪ੍ਰਮੋਟ ਕਰਦਾ ਰਿਹਾ ਇਹਨਾਂ ਗੈਂਗਸਟਰਾਂ ਨੂੰ, ਕਿਹੜੇ ਤਰੀਕੇ ਦੇ ਨਾਲ ਪ੍ਰਮੋਟ ਕਰਦੇ ਰਹੇ ਨੇ, ਤੇ ਜਦੋਂ ਇਹਨਾਂ ਦੇ ਕਤਲ ਹੋਣੇ ਸ਼ੁਰੂ ਹੋਏ ਆ ਉੱਥੋਂ ਅੱਗੇ ਤੋਂ ਅੱਗੇ ਫਿਰ ਇਹ ਕਿੰਨੇ ਧੜੇ ਬਣ ਗਏ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਉਹ ਫਲਾਣੇ ਗਰੁੱਪ ਦਾ, ਉਹ ਢਮਕਾਨੇ ਗਰੁੱਪ ਦਾ ਪਤਾ ਹੀ ਨਹੀਂ, ਦਰਜਨਾਂ ਦੀ ਰੂਪ ਦੇ ਵਿੱਚ ਗਰੁੱਪ ਬਣੇ ਹੋਏ ਆ ਤੇ ਦਰਜਨਾਂ ਗਰੁੱਪਾਂ ਨੇ ਅੱਗੋਂ ਸੈਂਕੜਿਆਂ ਦੇ ਰੂਪ ਦੇ ਵਿੱਚ ਮੁੰਡੇ ਜਿਹੜੇ ਆ ਉਹ ਆਪਣੇ ਨਾਲ ਜੋੜੇ ਤੇ ਤੋਰੇ ਹੋਏ ਆ। ਜੀ ਬਿਲਕੁਲ। ਅਗਲੀ ਖਬਰ ਦੀ ਗੱਲ ਕਰੀਏ ਪੰਨੂ ਸਾਹਿਬ, ਤੇ ਗੱਲ ਕਰੀਏ ਖੇਤੀ ਸੰਦਾਂ ਦੀ। ਜਿਹੜਾ ਪੈਸਾ ਆਇਆ ਸੀ ਦੱਸ ਦਿਓ, ਉਹਦੀ ਘੁਟਾਲੇ ਦੀ ਜਾਂਚ ਹੁਣ ਈਡੀ ਨੇ ਸ਼ੁਰੂ ਕਰਤੀ ਹੈ ਜੀ। ਅਫਸਰ ਵੀ ਫਸ ਸਕਦੇ। ਦੇਖੋ ਇਹ ਮਾਮਲਾ ਵਾਵਾ ਗੰਭੀਰ ਹੈ ਕਿਉਂਕਿ ਪੈਸਾ ਬੜਾ ਇਹਦੇ ਚ ਇਨਵੋਲਵ ਹੈ। ਕੋਈ 1175 ਕਰੋੜ ਰੁਪਈਆ ਇਹ ਆਇਆ ਸੀ ਸੈਂਟਰ ਦੀ ਸਰਕਾਰ ਤੋਂ। ਆਇਆ ਤਾਂ ਸੀਗਾ ਕਿ ਜਿਹੜੀ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਵੀ ਉਹਨੂੰ ਅੱਗ ਨਾ ਲਾਓ ਤੇ ਕਿਸਾਨਾਂ ਨੂੰ ਸੰਦ ਦੇ ਦਿਓ, ਜਿਹੜੇ ਮਲਚਰ ਵਗੈਰਾ ਨੇ, ਜਿਹੜੇ ਪਰਾਲੀ ਨੂੰ ਕੁਤਰ ਦਿੰਦੇ ਆ ਵਿੱਚ ਹੀ ਤੇ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਉਹਨੂੰ ਖਾਦ ਬਣਾ ਦਿੱਤਾ ਜਾਵੇ। ਇਹ ਸੰਦ ਇਸ ਕਰਕੇ ਦਿੱਤੇ ਜਾਂਦੇ ਸੀਗੇ। ਪੈਸਾ ਇਹ ਆਇਆ ਸੈਂਟਰ ਦੀ ਸਰਕਾਰ ਤੋਂ 2018 2019 ਦੇ ਵਿੱਚ ਆਇਆ, 2021 2022 ਦੇ ਵਿੱਚ ਆਇਆ। ਇਹ CRM ਯੋਜਨਾ ਸੀਗੀ ਜੀ। 1178 ਕਰੋੜ ਤੇ 47 ਲੱਖ ਰੁਪਈਆ ਜਾਰੀ ਹੋਇਆ। ਦੇਖੋ ਪੈਸਾ ਜਾਰੀ ਹੋਇਆ ਕਾਗਜ਼ਾਂ 'ਚ, ਤੁਸੀਂ ਹੈਰਾਨ ਹੋਵੋਗੇ ਇਹਦਾ ਕੋਈ ਰਿਕਾਰਡ ਨਹੀਂ ਮਿਲ ਰਿਹਾ ਕਿ ਇਹ ਜਿਹੜੀਆਂ ਮਸ਼ੀਨਾਂ ਖਰੀਦਣੀਆਂ ਸੀ ਉਹ ਕਿੱਥੋਂ ਖਰੀਦੀਆਂ ਗਈਆਂ, ਕਿੱਥੇ ਉਹਨਾਂ ਨੂੰ ਪੇਮੈਂਟ ਕੀਤੀ ਗਈ ਤੇ ਉਹ ਮਸ਼ੀਨਾਂ ਕਿਹੜੇ ਕਿਸਾਨਾਂ ਨੂੰ ਦਿੱਤੀਆਂ ਗਈਆਂ, ਕਿਹੜੇ ਪਿੰਡਾਂ ਦੇ ਵਿੱਚ ਦਿੱਤੀਆਂ ਗਈਆਂ ਜੀ। ਇਹਦਾ ਮਤਲਬ ਇਹ ਆ ਅੱਛਾ, ਇਹਦੇ 'ਚ ਇੱਕ ਚੀਜ਼ ਜਿਹੜੀ ਅਹਿਮ ਆ ਉਹ ਇਹ ਆ ਕਿ ਉਸ ਟਾਈਮ ਜਿਹੜਾ ਖੇਤੀ ਮੰਤਰਾਲਾ ਸੀਗਾ ਉਹ ਕਿਸੇ ਹੋਰ ਕੋਲੋਂ ਨਹੀਂ, ਹੋਰ ਕੋਲੇ ਨਹੀਂ ਬਲਕਿ ਰੀੜ ਦੀ ਹੱਡੀ ਦਾ ਇੰਗਲੈਂਡ 'ਚ ਇਲਾਜ ਕਰਵਾ ਰਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੇ ਸੀ। ਔਰ ਇਹ ਸਾਰੇ ਦਾ ਸਾਰਾ ਪੈਸਾ 1178 ਕਰੋੜ 47 ਲੱਖ ਰੁਪਈਆ ਇਹ ਗੋਲ ਕਰ ਦਿੱਤਾ ਗਿਆ ਜੀ, ਸਾਰਾ ਹੀ ਜੀ। ਲਈ ਕੋਈ ਨਹੀਂ ਮਸ਼ੀਨ। ਔਰ ਇਹਦੇ ਵਿੱਚ ਈਡੀ ਕਿਵੇਂ ਸ਼ਾਮਲ ਹੋ ਗਈ? ਕਿਉਂਕਿ ਈਡੀ ਤਾਂ ਉਦੋਂ ਸ਼ਾਮਲ ਹੁੰਦੀ ਹੈ ਨਾ ਜਦੋਂ ਮਨੀ ਲਾਂਡਰਿੰਗ ਦਾ ਮਾਮਲਾ ਆਉਂਦਾ ਕਿ ਪੈਸਾ ਬਾਹਰ ਕੱਢਿਆ। ਇਹਦਾ ਮਤਲਬ ਇਹ ਹੈ ਕਿ ਇਹ ਪੈਸਾ ਆਇਆ ਤੇ ਨਾਲ ਦੀ ਨਾਲ ਇਹ ਬਾਹਰ ਚਲੇ ਗਿਆ ਜੀ। ਕੋਈ ਦੱਸ ਰਿਹਾ ਸੀ ਕੱਲ ਇੱਕ ਜਾਣਕਾਰ ਕਿ ਜਿਹੜਾ ਪੈਸਾ ਕਾਂਗਰਸ ਦੀ ਸਰਕਾਰ ਦੇ ਵੇਲੇ ਮੰਤਰੀਆਂ ਸ਼ੰਤਰੀਆਂ ਕੋਲੇ ਇਕੱਠਾ ਹੁੰਦਾ ਸੀ ਰੋਜ਼ਾਨਾ, ਰੋਜ਼ ਦਾ, ਉਹ ਇੱਕ ਹੈ ਜੀ ਵਿਅਕਤੀ ਜਿਹੜਾ ਇਹੀ ਕਾਰੋਬਾਰ ਕਰਦਾ, ਉਹਦੇ ਰਾਹੀਂ ਇਹ ਪੈਸਾ ਦੁਬਈ ਕੱਢਿਆ ਜਾਂਦਾ ਸੀਗਾ ਰੋਜ਼, ਡੇਲੀ ਬੇਸਿਸ ਦੇ ਉੱਤੇ। ਇਹਦਾ ਮਤਲਬ ਇਹ ਆ ਕਿ ਉਹ ਗੱਲ ਸਹੀ ਆ, ਤਾਂ ਹੀ ਕਰਕੇ ਹੁਣ ਈਡੀ ਦੀ ਸਿੱਧੀ ਇਨਵੋਲਵਮੈਂਟ ਇਹਦੇ ਵਿੱਚ ਹੋ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ। ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ ਸਾਰੇ ਅਧਿਕਾਰੀ, ਕੰਪਨੀਆਂ ਤੇ ਪ੍ਰਾਈਵੇਟ ਜਿਹੜੇ ਲੋਕ ਨੇ ਉਹਨਾਂ ਦੀ ਸੂਚੀ ਉਹਨਾਂ ਨੇ ਇਕੱਠੀ ਕਰ ਲਈ ਹੈ। ਸਾਰਾ ਰਿਕਾਰਡ ਜਿਹੜਾ ਉਹ ਇਕੱਠਾ ਕਰ ਲਿਆ, ਰਿਕਾਰਡ ਮੰਗਿਆ ਮਸ਼ੀਨਾਂ ਦਾ, ਲਿਆਓ ਕਿੱਥੇ ਆ ਰਿਕਾਰਡ, ਔਰ ਕਿ ਕਿੱਥੋਂ ਤੁਸੀਂ ਖਰੀਦੀਆਂ, ਕਿਹਨੂੰ ਮਸ਼ੀਨਾਂ ਦਿੱਤੀਆਂ। ਇਹਦੇ ਵਿੱਚ ਨਾ ਸਿਰਫ ਪੋਲੀਟੀਸ਼ੀਅਨ ਫਸਣਗੇ ਬਲਕਿ ਇਹਦੇ ਵਿੱਚ ਕਈ ਅਫਸਰ ਵੀ ਫਸਣਗੇ ਕਿਉਂਕਿ ਮਿਲ ਕੇ ਪੈਸਾ
ਜਿਹੜਾ ਖਾਧਾ ਗਿਆ। ਹੋਇਆ ਇਉਂ ਕਿ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਦਾ ਜੀ ਤੇ ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਦਾ ਮੰਤਰਾਲਾ ਦਿੱਤਾ ਜਾਂਦਾ। ਜਦੋਂ ਉਹਨੇ ਦਫ਼ਤਰ ਦੇ ਵਿੱਚ ਬਹਿ ਕੇ ਦੇਖਿਆ ਵੀ ਇਹ 1178 ਕਰੋੜ 47 ਲੱਖ ਰੁਪਈਆ ਆਇਆ ਹੋਇਆ, ਪਰ ਇਹਦਾ ਰਿਕਾਰਡ ਨਹੀਂ ਲੱਭ ਰਿਹਾ, ਉਹਨੂੰ ਇਹ ਲੱਗਿਆ ਵੀ ਕਿਤੇ ਉਹ ਨਾ ਹੋਵੇ ਵੀ ਇਹ ਮਾਮਲਾ ਮੇਰੇ ਉੱਤੇ ਆਉਂਦਾ ਲੱਗੇ। ਉਹਨੇ ਇਹਦੀ ਗੱਲ ਚਰਨਜੀਤ ਚੰਨੀ ਹੋਰਾਂ ਦੇ ਨਾਲ ਕੀਤੀ। ਉਹਨਾਂ ਨੇ ਕਿਹਾ ਕੋਈ ਨਹੀਂ, ਆਪਾਂ ਇਹਦਾ ਹੱਲ ਕਰਦੇ ਆ, ਬਾਕੀ ਮਸਲੇ ਹੱਲ ਕਰ ਰਹੇ ਆ, ਇਹ ਵੀ ਕਰਾਂਗੇ। ਤੋ ਮਸਲਾ ਹੱਲ ਉਹਨਾਂ ਨੇ ਕੀ ਕਰਨਾ ਸੀ, ਉਹਨਾਂ ਨੇ ਗੱਲ ਆਈ ਗਈ ਕਰਤੀ, ਪਰ ਇਹ ਮੰਤਰਾਲਾ ਜਾਣ ਤੋਂ ਪਹਿਲਾਂ, ਚੋਣ ਹਾਰਨ ਤੋਂ ਪਹਿਲਾਂ ਰਣਦੀਪ ਸਿੰਘ ਨਾਭਾ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖ ਕੇ ਕਿ ਸੈਂਟਰ ਦੀ ਸਰਕਾਰ ਤੋਂ ਇੰਨਾ ਪੈਸਾ ਆਇਆ ਸੀ, ਮੈਂ ਉਹਦੀ ਜਾਂਚ ਕੀਤੀ ਆ, ਮੈਨੂੰ ਨਹੀਂ ਉਹ ਲੱਭਿਆ ਕਿੱਥੇ ਆ, ਜੇ ਤੁਹਾਨੂੰ ਲੱਭਦਾ ਤੇ ਤੁਸੀਂ ਲੱਭ ਲਓ ਆ ਕੇ। ਉਹ ਚਿੱਠੀ ਜਿਹੜੀ ਸੀਗੀ ਜੀ, ਹੌਲੀ ਹੌਲੀ ਤੁਰਦੀ ਤੁਰਦੀ ਈਡੀ ਤੱਕ ਉਹਨਾਂ ਨੇ ਇਹ ਲਿਖਿਆ ਸੀ ਕਿ ਸੀਬੀਆਈ ਤੋਂ ਇਹਦੀ ਜਾਂਚ ਕਰਾਓ, ਪਰ ਈਡੀ ਨੂੰ ਤਾਂ ਦਿੱਤੀ ਗਈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਵੀ ਇਹਦਾ ਮਤਲਬ ਪੈਸਾ ਇਹ ਬਾਹਰਲੇ ਮੁਲਕ ਗਿਆ ਜੀ ਸਾਰੇ ਦਾ ਸਾਰਾ। ਈਡੀ ਨੇ ਜਦੋਂ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਪਹਿਲਾਂ ਉਹਨੂੰ ਕੋਈ ਕਾਗਜ਼ ਪੱਤਰ ਨਹੀਂ ਦਿੱਤਾ ਗਿਆ ਮਹਿਕਮਿਆਂ ਦੇ ਵੱਲੋਂ। ਉਹ ਮਹਿਕਮੇ ਏਡੀ ਛੇਤੀ ਲੜ ਪੱਲਾ ਕਿੱਥੋਂ ਫੜਾ ਦੇਣਗੇ। ਹੁਣ ਈਡੀ ਜਿਹੜੀ ਇਸ ਮਾਮਲੇ ਦੇ ਉੱਤੇ ਤੇਜ਼ ਹੋਈ ਆ, ਆਉਂਦੇ ਦਿਨਾਂ ਦੇ ਦੌਰਾਨ ਇਸ ਘੁਟਾਲੇ ਦੀਆਂ ਕਈ ਪਰਤਾਂ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਨੇ। ਪਰ ਇੱਕ ਸਵਾਲ ਜ਼ਰੂਰ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਖਿੱਦੋ ਖੂੰਡੀ ਵਾਲੀ ਪਾਰਟੀ ਜਿਹੜੀ ਆ ਉਹਦਾ ਗੱਠਜੋੜ ਰਿਹਾ ਉੱਪਰ ਭਾਰਤੀ ਜਨਤਾ ਪਾਰਟੀ ਦੇ ਨਾਲ, ਕਿਉਂਕਿ ਜਿਹੜੇ ਬੰਦੇ ਦੇ ਕੋਲੇ ਮੰਤਰਾਲਾ ਹੈ, ਜੇ ਉਹੀ ਜਿਹੜਾ ਉਹ ਉਹਦੇ ਤੋਂ ਪੁੱਛਗਿੱਛ ਨਹੀਂ ਹੋਊਗੀ ਤੇ ਫੇਰ ਤਾਂ ਇਹਦੇ ਵਿੱਚੋਂ ਬਹੁਤਾ ਕੁਝ ਨਹੀਂ ਕੱਢਿਆ ਜਾ ਸਕਣਾ। ਵੇਖਣਾ ਇਹੀ ਹੋਊਗਾ ਕਿ ਇਹਦੀਆਂ ਪਰਤਾਂ ਕਿੱਥੋਂ ਤੱਕ ਜਾਂਦੀਆਂ ਨੇ, ਕਿੰਨੇ ਅਫਸਰ ਇਹਦੇ ਵਿੱਚ ਘੁਟਾਲੇ ਚ ਆਉਂਦੇ ਆ ਤੇ ਕਿੰਨੇ ਪੋਲੀਟੀਸ਼ੀਅਨ ਇਹਦੇ ਚ ਆਉਂਦੇ। ਜੀ ਜੀ ਪੰਜਾਬ ਵਿਧਾਨ ਸਭਾ ਦਾ ਪੰਨੂ ਸਾਹਿਬ ਸੈਸ਼ਨ ਹੋ ਕੇ ਹਟਿਆ ਜੀ। ਕਈ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ, ਕਈ ਸਰਕਾਰ ਦੇ ਕੰਮਕਾਰ ਬਾਰੇ ਜਾਂ ਵਿਰੋਧੀਆਂ ਦੇ ਕੰਮਕਾਜ ਬਾਰੇ ਸਪੀਕਰ ਦੇ ਰੋਲ ਦੀ ਸਾਰਿਆਂ ਵੱਲੋਂ ਤਾਰੀਫ ਦੀਆਂ ਖਬਰਾਂ ਆ ਰਹੀਆਂ ਨੇ ਜੀ, ਕੀ ਇਹ ਸਹੀ ਹੈ ਗੱਲ? ਬਿਲਕੁਲ, ਕੁਲਤਾਰ ਸਿੰਘ ਸੰਧਵਾ ਹੋਰੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਬਣੇ ਨੇ ਜੀ। ਮੇਰਾ ਖਿਆਲ ਇਸ ਵਾਰੀ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਦੇਖੀ ਆ ਲਾਈਵ ਸਾਰੀ ਕਵਰੇਜ ਜੀ, ਔਰ ਲਾਈਵ ਕਵਰੇਜ ਦੇ ਵਿੱਚ ਕਿਉਂਕਿ ਇੱਕ ਤਾਂ ਹੁੰਦੀ ਹੈ ਗੱਲ ਜੀ ਵੀ ਭਰੋਸੇਯੋਗ ਸੂਤਰਾਂ ਨੇ ਦੱਸਿਆ, ਉਹ ਤਾਂ ਸੂਤਰਾਂ ਵਾਲੀ ਤਾਂ ਗੱਲ ਰਹੀ ਨਹੀਂ ਨਾ, ਉਹ ਤਾਂ ਸਾਰਿਆਂ ਨੇ ਦੇਖ ਲਈ ਤੇ ਉਹਦੇ ਵਿੱਚ ਸਭ ਨੇ ਦੇਖਿਆ ਹੋਊਗਾ ਕਿ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਚਲਾਈ ਹੈ, ਜੋ ਕੁਝ ਪਹਿਲਾਂ ਵਿਧਾਨ ਸਭਾ ਦੇ ਵਿੱਚ ਹੁੰਦਾ ਸੀਗਾ ਉਦਾਂ ਦਾ ਬਹੁਤ ਘੱਟ ਵੇਖਣ ਨੂੰ ਮਿਲਿਆ। ਹਾਲਾਂਕਿ ਤੂੰ ਮੈਂ ਕੁਝ ਮਾਮਲਿਆਂ ਦੇ ਉੱਤੇ ਹੋਈ ਹੈ, ਬਹੁਤ ਜ਼ਿਆਦਾ ਨਹੀਂ ਹੋਈ। ਕੰਮ ਸਮੂਥ ਚੱਲਿਆ। ਇੰਨੀ ਕੁ ਜਿਹੜੀ ਆ ਉਹ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਹੁੰਦੀ ਹੋਈ ਆ। ਇਹਨੂੰ ਤੁਸੀਂ ਘੱਟੋ ਘੱਟ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਦੀ ਜਿਹੜੀ ਆ ਉਹ ਜਿਵੇਂ ਉਹ ਬਾਹਾਂ ਚੜਾਉਂਦੇ ਹੁੰਦੇ ਸੀ। ਬਿਕਰਮ ਮਜੀਠੀਆ ਹੋਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਤਾਂ ਗਾਲ ਕੱਢ ਰਹੇ ਸੀ ਉਹਦੇ ਚ ਨਵਜੋਤ ਸਿੱਧੂ ਨੂੰ। ਨਵਜੋਤ ਸਿੱਧੂ ਹੋਰੀ ਮਜੀਠੀਏ ਨੂੰ ਜਿਹੜਾ ਜੀ ਤੂੰ ਚੱਲ ਬਾਹਰ, ਤੂੰ ਆ ਜਾ ਇੱਥੇ, ਉਹ ਲੰਬੂ ਆ, ਉਹ ਫਲਾਨੇ ਆ, ਧਮਕਾਨੇ ਆ, ਉਦਾਂ ਦਾ ਨਹੀਂ ਕੁਝ ਵੀ ਜਿਹੜਾ ਉਹ ਦੇਖਣ ਨੂੰ ਮਿਲਿਆ। ਔਰ ਖਾਸ ਤੌਰ ਦੇ ਉੱਤੇ ਜਿਹੜੇ ਵਿਰੋਧੀ ਧਿਰ ਵਾਲੇ ਸੀ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਬਰਾਬਰ ਦਾ ਸਮਾਂ ਦਿੱਤਾ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ, ਉਹਨਾਂ ਦੀ ਇਸ ਮਾਮਲੇ ਦੇ ਉੱਤੇ ਜਿਹੜੇ ਕ੍ਰਿਟਿਕਸ ਨੇ ਉਹਨਾਂ ਨੇ ਵੀ ਤਾਰੀਫ ਕੀਤੀ ਹੈ, ਕਿਉਂਕਿ ਇਹ ਵਿਧਾਨ ਸਭਾ ਹੈ, ਕੋਈ ਜੰਗ ਦਾ ਅਖਾੜਾ ਨਹੀਂ ਜੀ। ਜਿਹੜੀ ਇੱਕ ਫੋਟੋ ਵਾਇਰਲ ਹੋਈ ਸੀ 2 ਦਿਨ ਪਹਿਲਾਂ, ਜਿਹਦੇ ਵਿੱਚ ਇਹ ਸਾਰੇ ਇਕੱਠੇ ਰੋਟੀ ਖਾ ਰਹੇ ਸੀਗੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ, ਕੁਝ ਲੋਕਾਂ ਨੂੰ ਉਸ ਫੋਟੋ ਦੇ ਉੱਤੇ ਕਿੰਤੂ ਪਰੰਤੂ ਵੀ ਕਰ ਰਹੇ ਸੀਗੇ, ਕਿਉਂਕਿ ਇਹ ਕੋਈ ਜੰਗ ਤਾਂ ਲੜਨ ਗਏ ਨਹੀਂ ਜੀ, ਉਹ ਤਾਂ ਸਿਆਸਤਦਾਨ ਨੇ ਜੀ। ਉਹਦੇ ਚੋਂ ਸੱਤਾਧਾਰੀ ਨੇ ਤੇ ਬਾਕੀ ਵਿਰੋਧੀ ਧਿਰ ਵਾਲੇ ਨੇ, ਉਹ ਬਹਿ ਕੇ ਰੋਟੀ ਇਕੱਠੀ ਖਾ ਸਕਦੇ, ਕਿਉਂ ਨਹੀਂ ਖਾ ਸਕਦੇ? ਮਸਲੇ ਜਿਹੜੇ ਨੇ ਉਹ ਵਿਚਾਰਨੇ ਵਿਧਾਨ ਸਭਾ ਦੇ ਵਿੱਚ ਨੇ। ਡਾਂਗਾਂ ਦੀ ਲੜਾਈ ਥੋੜੀ ਆ, ਗੋਲੀਆਂ ਦੀ ਲੜਾਈ ਥੋੜੀ ਆ ਉੱਥੇ ਤਾਂ ਮੁੱਦਿਆਂ ਦੀ ਲੜਾਈ ਆ। ਮੁੱਦੇ ਜਿੱਥੋਂ ਤੱਕ ਗੱਲ ਹੈ, ਵਿਧਾਨ ਸਭਾ ਫਿਰ ਵੀ ਸਮੂਥ ਚੱਲੀ ਆ। ਨਵੇਂ ਜਿਹੜੇ ਚੁਣੇ ਗਏ MLAs ਨੇ, ਬੜੇ ਸਾਰੇ ਨਵੇਂ ਫੇਸ ਵੇਖਣ ਨੂੰ ਮਿਲੇ, ਔਰ ਉਹਨਾਂ ਨੇ ਜਿਹੜੇ ਉਹਨਾਂ ਚ ਦੇਖਣ ਵਾਲੀ ਗੱਲ ਇਹ ਸੀ ਕਿ ਠੀਕ ਹੈ, ਐਕਸਪੀਰੀਅੰਸ ਦੀ ਘਾਟ ਨਜ਼ਰ ਆਉਂਦੀ ਸੀ। ਜਦੋਂ ਤੁਸੀਂ ਉਹ ਸਾਰਾ ਕੁਝ ਪੜ੍ਹਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਵੀ ਇੰਨੀ ਤਿਆਰੀ ਨਹੀਂ ਕੀਤੀ ਗਈ। ਹਾਂ, ਮੁੱਦੇ ਉਹਨਾਂ ਨੇ ਚੁੱਕੇ ਆਪੋ ਆਪਣੇ ਹਲਕੇ ਦੇ। ਮੈਕਸਿਮਮ ਜਿਹੜੇ MLA ਸੀਗੇ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਿਆ। ਮੇਰਾ ਖਿਆਲ ਵਰ੍ਹਿਆਂ ਬਾਅਦ ਇਉਂ ਹੋਇਆ, ਤੁਸੀਂ ਰਿਕਾਰਡ ਚੈੱਕ ਕਰ ਲੈਣਾ, ਕਿ ਸਭ ਤੋਂ ਵੱਧ ਜਿਹੜਾ ਨਵਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਚਾਹੇ ਉਹ ਵਿਰੋਧੀ ਧਿਰ ਵਾਲੇ ਸੀ ਤੇ ਚਾਹੇ ਉਹ
ਸੀਗੇ ਸੱਤਾਧਾਰੀ ਧਿਰ ਦੇ ਵਿੱਚੋਂ। ਇੱਕ ਤਾਂ ਜਿਹੜੇ ਜੈ ਰੋੜੀ ਨੇ, ਗੜ੍ਹਸ਼ੰਕਰ ਤੋਂ ਜਿੱਤਦੇ ਆ ਰਹੇ ਜੈ ਕਿਸ਼ਨ ਸਿੰਘ ਰੋੜੀ, ਉਹ ਡਿਪਟੀ ਸਪੀਕਰ ਚੁਣੇ ਗਏ ਆ ਪੰਜਾਬ ਵਿਧਾਨ ਸਭਾ ਦੇ। ਉਧਰ ਇੱਕ ਪ੍ਰਸਤਾਵ ਲਿਆਂਦਾ ਗਿਆ ਜਿਹੜਾ ਕਿ ਅਗਨੀਪਥ ਹੈ, ਉਹਦੇ ਵਿਰੋਧ ਦੇ ਵਿੱਚ ਜੀ ਇਹ ਕਿਹਾ ਗਿਆ ਕਿ ਇਹ ਨਹੀਂ ਫੌਜ ਦੇ ਵਿੱਚ ਹੋਣਾ ਚਾਹੀਦਾ, ਜਿਹੜਾ ਕਿ ਫੌਜ ਦੀ ਪ੍ਰਣਾਲੀ ਦੇ ਉੱਤੇ ਹੀ ਕਿੰਤੂ ਪਰੰਤੂ ਵੱਡਾ ਖੜਾ ਕਰ ਦੂਗਾ। ਇੱਕ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਹੈਗੇ ਅਸ਼ਵਨੀ ਸ਼ਰਮਾ, ਇੱਕੋ ਹੀ ਨੇ ਵਿਧਾਨ ਸਭਾ 'ਚ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਇਹ ਕਿਹਾ ਕਿ 3 ਸੈਨਾ ਪ੍ਰਮੁੱਖ ਜਿਹੜੇ ਨੇ ਉਹ ਇਸ ਯੋਜਨਾ ਨੂੰ ਲੈ ਕੇ ਸਥਿਤੀ ਸਾਫ਼ ਕਰ ਚੁੱਕੇ ਆ। ਵਿਧਾਨ ਸਭਾ ਦੇ ਵਿੱਚ ਅਗਨੀਵੀਰ ਯੋਜਨਾ ਦੇ ਖਿਲਾਫ ਪ੍ਰਸਤਾਵ ਲਿਆਉਣਾ ਠੀਕ ਹੀ ਨਹੀਂ ਹੈਗਾ ਜੀ। ਇਹ ਕਿਹਾ ਕਿ ਅਸੀਂ ਉਹਦਾ ਵਿਰੋਧ ਕਰਦੇ ਹਾਂ, ਪਰ ਉਹ ਇਕੱਲੇ ਮੈਂਬਰ ਨੇ ਕਿਹਨੇ ਪੁੱਛਣਾ ਸੀ। ਇਹਦੇ 'ਚ ਕਾਂਗਰਸ ਨੇ ਵੀ ਸਾਥ ਦਿੱਤਾ ਤੇ ਅਕਾਲੀ ਦਲ ਬਾਦਲ ਦੇ ਜਿਹੜੇ 3 ਮੈਂਬਰ ਨੇ ਉਹਨਾਂ ਨੇ ਵੀ ਸਾਥ ਦਿੱਤਾ। ਦੂਜਾ ਸੀਗਾ ਜੀ, ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਯਤਨਾਂ ਦੇ ਖਿਲਾਫ ਪ੍ਰਸਤਾਵ ਲਿਆਂਦਾ ਗਿਆ ਔਰ ਇਹ ਕਿਹਾ ਗਿਆ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਪੰਜਾਬ ਵਿਰੋਧ ਕਰਦਾ ਜੀ। ਮੀਤ ਹੇਰ ਉਹਨਾਂ ਨੇ ਪ੍ਰਸਤਾਵ ਲਿਆਂਦਾ। ਇਹ ਕਿਹਾ ਕਿ ਜੇ ਜ਼ਰੂਰਤ ਪੈਂਦੀ ਆ ਤਾਂ ਅਸੀਂ ਪੰਜਾਬ ਯੂਨੀਵਰਸਿਟੀ ਨੂੰ 100% ਗ੍ਰਾਂਟ ਦੇਣ ਦੇ ਵਾਸਤੇ ਤਿਆਰ ਹੈ, ਪਰ ਇਹਨੂੰ ਕੇਂਦਰ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਕੇਂਦਰ ਨੂੰ ਪੰਜਾਬ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਬਣਾਉਣੀ ਆ ਤੇ ਬਰਨਾਲੇ ਦੇ ਵਿੱਚ 65 ਏਕੜ ਜ਼ਮੀਨ ਖਾਲੀ ਪਈ ਆ, ਆਜੋ ਲੈ ਲਓ ਤੇ ਉੱਥੇ ਸੈਂਟਰਲ ਯੂਨੀਵਰਸਿਟੀ ਬਣਾ ਲਓ। ਉਹ ਕਹਿੰਦੇ ਇਹ ਜਿਹੜੀ ਯੂਨੀਵਰਸਿਟੀ ਬਣੀ ਪੰਜਾਬ ਯੂਨੀਵਰਸਿਟੀ, ਪੰਜਾਬ ਦੇ ਪੈਸੇ ਦੇ ਨਾਲ ਪੰਜਾਬ ਦੀ ਜ਼ਮੀਨ ਦੇ ਉੱਤੇ ਬਣੀ ਆ, ਬਣਿਆ ਬਣਾਇਆ ਢਾਂਚਾ ਤੁਸੀਂ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਕਿਉਂ ਤਬਦੀਲ ਕਰਨਾ ਚਾਹੁੰਦੇ ਹੋ ਜੀ? ਨਵੀਂ ਬਣਾਉਣੀ ਆ, ਤੁਸੀਂ ਜ਼ਮੀਨ ਅਸੀਂ ਦਿੰਨੇ ਆ ਤੇ ਨਵੀਂ ਯੂਨੀਵਰਸਿਟੀ ਤੁਸੀਂ ਬਣਾ ਲਓ। ਔਰ ਇਹ ਮਤਾ ਜਿਹੜਾ ਸੀਗਾ ਇਹ ਵੀ ਸਰਵਸੰਮਤੀ ਦੇ ਨਾਲ ਪਾਸ ਹੋਇਆ। ਕਾਂਗਰਸ ਨੇ ਵੀ ਇਹਦੀ ਹਮਾਇਤ ਕੀਤੀ ਤੇ ਬਾਕੀਆਂ ਨੇ ਵੀ ਇਹਦੀ ਹਮਾਇਤ ਕੀਤੀ, ਪਰ ਭਾਰਤੀ ਜਨਤਾ ਪਾਰਟੀ ਨੇ ਨਹੀਂ ਸੀ ਕਰਨੀ, ਉਹਨਾਂ ਨੇ ਨਹੀਂ ਕੀਤੀ। ਇਹ ਕਿਹਾ ਅਸ਼ਵਨੀ ਸ਼ਰਮਾ ਹੋਰਾਂ ਨੇ ਕਿ ਅੱਧੀ ਅਧੂਰੀ ਜਾਣਕਾਰੀ ਆ, ਇਹ ਅੱਧੀ ਅਧੂਰੀ ਜਾਣਕਾਰੀ ਦੇ ਨਾਲ ਵਿਧਾਨ ਸਭਾ 'ਚ ਪ੍ਰਸਤਾਵ ਲੈ ਆਇਆ, ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਮਤਲਬ ਕਿ ਉਹਨਾਂ ਨੇ ਤਾਂ ਕਰਨਾ ਸੀਗਾ, ਉਹਨਾਂ ਦੀ ਇਹ ਡਿਊਟੀ ਬਣਦੀ ਹੈ, ਕਿਉਂਕਿ ਉਹ ਆਪਦੀ ਪਾਰਟੀ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਨਹੀਂ ਜਾ ਸਕਦੇ। ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਸੀਗਾ ਇਹਦੇ ਵਿੱਚ ਸਮਾਪਤ ਹੋ ਗਿਆ ਕੱਲ। ਇਹਦੇ ਵਿੱਚ ਕਈ ਜਿਹੜੀਆਂ ਚੀਜ਼ਾਂ ਸੀਗੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਜਿਹੜੇ ਨਵੇਂ ਆਏ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਇੰਨਾ ਕੁ ਆਸ ਵੱਝੀ ਹੈ ਕਿ ਅੱਗੋਂ ਉਹ ਆਪਣੇ ਵਿਧਾਨ ਸਭਾਵਾਂ ਦੇ ਮਸਲੇ ਉਠਾਉਣਗੇ ਔਰ ਉਹ ਸਿੱਖਣਗੇ ਘੱਟੋ ਘੱਟ ਇਸ ਚੀਜ਼ ਤੋਂ ਕਿ ਇਹ ਜਿਹੜਾ ਸੈਸ਼ਨ ਸੀਗਾ ਉਹਦੇ ਵਿੱਚ ਉਹ ਹੋਮਵਰਕ ਘੱਟ ਕਰਕੇ ਆਏ। ਉਮੀਦ ਹੈ ਕਿ ਅੱਗੋਂ ਉਹ ਹੋਮਵਰਕ ਕਰਨਗੇ ਤੇ ਇਹਨਾਂ ਮਸਲਿਆਂ ਨੂੰ ਉਠਾਉਣਗੇ, ਕਿਉਂਕਿ ਭਵਿੱਖ ਦੇ ਵਾਸਤੇ ਨਵੀਂ ਲੀਡਰਸ਼ਿਪ ਕਿਸੇ ਵੀ ਪਾਰਟੀ ਦੀ ਹੋਵੇ, ਕੋਈ ਵੀ ਪਾਰਟੀ ਹੋਵੇ, ਜੇ ਉੱਥੋਂ ਨਵਿਆਂ ਦੇ ਵਿੱਚੋਂ ਪੜ੍ਹੇ ਲਿਖੇ ਆਉਂਦੇ ਨੇ ਤੇ ਤਾਂ ਹੀ ਭਲਕ ਦੀ ਰਾਜਨੀਤੀ ਕੀਤੀ ਜਾ ਸਕਦੀ ਹੈ, ਨਹੀਂ ਤਾਂ ਅਦਰਵਾਈਜ਼ ਜਿੱਥੇ ਪੰਜਾਬ ਖੜਾ ਜੀ, ਇੱਥੇ ਸਵਾਲ ਜਿਹੜਾ ਜੀ ਉਹ ਇਹ ਵੱਡੇ ਪੱਧਰ ਦੇ ਉੱਤੇ ਖੜੇ ਹੁੰਦੇ ਨੇ ਕਿ ਕਹਾਣੀ ਅੱਗੋਂ ਜਾਊਗੀ ਕਿੱਧਰ ਨੂੰ। ਸੋ ਇਹ ਲੈ ਦੇ ਕੇ ਦੇਖਿਆ ਜਾਵੇ ਤਾਂ ਪਹਿਲਾ ਇਹ ਜਿਹੜਾ ਸੈਸ਼ਨ ਸੀਗਾ ਵਿਧਾਨ ਸਭਾ ਦਾ ਨਵੀਂ ਸਰਕਾਰ ਦਾ, ਉਹ ਕਾਫੀ ਹੱਦ ਤੱਕ ਠੀਕ ਠਾਕ ਤਰੀਕੇ ਦੇ ਨਾਲ ਚੱਲਿਆ। ਉਹਦੇ ਵਿੱਚੋਂ ਕੀ ਕੁਝ ਨਿਕਲਿਆ, ਚਲੋ ਉਸ ਪਾਸੇ ਅਜੇ ਆਪਾਂ ਇਸ ਕਰਕੇ ਨਹੀਂ ਜਾਂਦੇ ਕਿ ਉਹਦੇ ਬਾਰੇ ਦੇ ਵਿੱਚ ਪਤਾ ਲੱਗੂਗਾ ਕਿ ਜੋ ਜੋ ਕੁਝ ਉੱਥੇ ਪਾਸ ਕੀਤਾ ਗਿਆ ਭਵਿੱਖ 'ਚ ਸਰਕਾਰ ਉਹਨੂੰ ਕਿਵੇਂ ਇੰਪਲੀਮੈਂਟ ਕਰਦੀ ਜੀ। ਪਨੂ ਸਾਹਿਬ, ਜਦੋਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਖਬਰਾਂ ਕਰਦੇ ਸੀ ਤਾਂ ਤੁਸੀਂ ਉਦੋਂ ਕਹਿੰਦੇ ਹੁੰਦੇ ਸੀ ਵੀ ਇਹ ਜਿਹੜੇ ਮਸਲੇ ਆ ਇਹ ਵਕਤੀ ਆ, ਵਕਤੀ ਇਸ ਕਰਕੇ ਵੀ ਜਿੱਦੇ ਵੋਟਾਂ ਪੈ ਗਈਆਂ, ਨਤੀਜੇ ਆ ਗਏ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ, ਉਸ ਤੋਂ ਬਾਅਦ ਇਹਨਾਂ ਦੀ ਕਿਸੇ ਨੇ ਗੱਲ ਨਹੀਂ ਕਰਨੀ। ਹੁਣ ਖਬਰ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਉਹ ਤਾਂ ਦੱਸਦੇ ਟਾਲਾ ਜੀ ਵੱਟਣ ਲੱਗ ਪਏ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੋਂ। ਦੇਖੋ, ਸਵਾਲ ਇਹ ਸੀਗਾ ਕਿ ਉਹ ਕੋਈ ਬੰਦਾ ਟਾਣੇ ਦੇ ਉੱਤੇ ਜਿਹੜੇ ਤੇ ਬੈਠਾ ਸੀ ਤੇ ਉਹਨੂੰ ਵੱਢੀ ਜਾਂਦਾ ਸੀ ਜੀ। ਕੋਈ ਉੱਥੋਂ ਤੁਹਾਡੇ ਵਰਗਾ ਸਿਆਣ ਲੰਘਿਆ ਤੇ ਉਹਨੂੰ ਕਹਿੰਦਾ ਵੀ ਨਾ ਵੱਢ, ਡਿੱਗ ਪਏਗਾ, ਤੇ ਉਹ ਕਹਿੰਦਾ ਤੂੰ ਆਪਣਾ ਕੰਮ ਕਰੀ ਜਾ, ਗਾਂ ਤੁਰਿਆ ਜਾ। ਉਹ ਬੰਦਾ ਚਲੇ ਗਿਆ ਜੀ ਤੇ ਥੋੜੇ ਚਿਰ ਬਾਅਦ ਉਹਨੇ ਡਿੱਗਣਾ ਸੀ, ਮੂਧੇ ਮੂੰਹ ਥੱਲੇ ਡਿੱਗ ਪਿਆ ਤੇ ਭੱਜ ਕੇ ਉਹਦੇ ਪਿੱਛੇ ਜਾ ਕੇ ਕਹਿੰਦਾ ਵੀ ਤੂੰ ਤਾਂ ਅੰਤਰਜਾਮੀ ਹੈ, ਤੈਨੂੰ ਪਤਾ ਲੱਗ ਗਿਆ। ਉਹ ਕਹਿੰਦਾ ਇਹਦੇ 'ਚ ਅੰਤਰਜਾਮਤਾ ਵਾਲੀ ਕੋਈ ਨਹੀਂ ਗੱਲ ਹੈਗੀ, ਮੈਨੂੰ ਪਤਾ ਸੀ ਜਿਹੜਾ ਟਾਣਾ ਤੂੰ ਵੱਢ ਰਿਹਾ ਉਹਦੇ ਉੱਤੇ ਹੀ ਤਾਂ ਤੂੰ ਬੈਠਾ ਹੋਇਆ। ਜਿਸ ਦਿਨ ਇਹ 11 ਮੈਂਬਰੀ ਕਮੇਟੀ ਬਣੀ ਆ ਉਦੋਂ ਹੀ ਪਤਾ ਸੀ ਵੀ ਇਹ ਵਣ ਦੀ ਲੱਕੜੀ ਇਕੱਠੀ ਹੋਈ ਆ। ਇਹ ਸਾਰੇ ਲੋਕ ਸਿਆਸਤਦਾਨ ਨੇ, ਇਹਨਾਂ ਨੇ ਤਾਂ ਸਾਰਾ ਮਸਲਾ ਉਲਝਾਇਆ ਹੋਇਆ।
ਇਹਨਾਂ ਤੋਂ ਕਿਸੇ ਮਸਲੇ ਦੇ ਹੱਲ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਜੀ ਮਸਲੇ ਉਲਝੇ ਕਿੱਥੋਂ ਆ ਪੰਜਾਬ ਦੇ? ਜੇ ਇਹਦੇ ਬਾਰੇ ਦੇ ਵਿੱਚ ਤੁਸੀਂ ਪੜ੍ਹ ਲਓਗੇ, ਲੱਭ ਲਓਗੇ, ਤੇ ਸਾਰੀ ਕਹਾਣੀ ਤੁਹਾਨੂੰ ਸਮਝ ਆ ਜਾਣੀ ਹੈ। ਮੈਂ ਉਧਰ ਵੀ ਇਹ ਗੱਲ ਕਹੀ ਸੀ ਵੀ ਜੇ ਇਹਨੂੰ ਤੁਸੀਂ ਰਾਜਨੀਤਿਕ ਮਸਲਾ ਨਾ ਬਣਾਓ, ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਇਹਦੇ ਹੱਲ ਦੇ ਵਾਸਤੇ ਤੁਹਾਨੂੰ ਡਿਫਰੈਂਟ ਅਪਰੋਚ ਜਿਹੜੀ ਉਹ ਅਪਣਾਉਣੀ ਪਊਗੀ। ਉਹ ਅਪਰੋਚ ਜਿਹੜੀ ਆ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਨਾਲ ਲਓ, ਇਹਨੂੰ ਨੈਸ਼ਨਲ ਇਸ਼ੂ ਬਣਾਓ ਕਿ ਜਿੰਨੇ ਲੋਕ ਜੀ ਤੁਸੀਂ ਇੱਕ ਦੇ ਨਾਲ ਨਾ ਜੋੜੋ ਜਾਂ ਇੱਕ ਖਿੱਤੇ ਦੇ ਨਾਲ ਨਾ ਜੋੜੋ, ਇਹਨੂੰ ਨੈਸ਼ਨਲ ਇਸ਼ੂ ਬਣਾ ਦਿਓ ਕਿ ਜਿੰਨੇ ਲੋਕ ਜਿਨ੍ਹਾਂ ਦੀਆਂ ਕੈਦ ਪੂਰੀਆਂ ਹੋ ਗਈਆਂ ਹੋਈਆਂ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹੋਈਆਂ ਨੇ, ਉਹ ਜੇਲ੍ਹਾਂ ਦੇ ਵਿੱਚ ਕਿਉਂ ਰਹਿਣ। ਜੀ ਜੀ ਉਹਦੇ ਵਾਸਤੇ ਉਦੋਂ ਵੀ ਮਿਸਾਲ ਮੈਂ ਦਿੱਤੀ ਸੀ, ਅੱਜ ਫੇਰ ਜਿਹੜੀ ਉਹ ਦਊਂਗਾ ਕਿ ਜਿਹੜਾ ਦੇਸ਼ ਧਰੋਹੀ ਵਾਲਾ ਧਾਰਾ ਹੈ ਉਹਨੂੰ ਖਤਮ ਕਰਾਉਣ ਦੇ ਵਿੱਚ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਟੈਕਨੀਕਲੀ ਉਹਨੂੰ ਉੱਥੋਂ ਤੱਕ ਲੈ ਗਏ ਉਹ ਲੋਕ, ਉਹ ਖਤਮ ਹੋਣ ਦੇ ਕੰਢੇ ਆ ਗਈ। ਤਾਂ ਇਹ ਉਸ ਤਰੀਕੇ ਨਾਲ ਹੱਲ ਹੋਣਾ ਚਾਹੀਦਾ ਸੀ। ਕੱਲ ਸੰਗਰੂਰ ਦੇ ਵਿੱਚ ਜ਼ਮਾਨਤ ਜ਼ਬਤ ਕਰਾਉਣ ਤੋਂ ਬਾਅਦ ਜਗਰਾਉਂ ਦੀ ਮੰਡੀ ਦੇ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦੇ ਬਾਰੇ ਚ ਅਫਵਾਹ ਪਿੱਛੇ ਜੇ ਫੈਲ ਗਈ ਸੀ ਕਿ ਉਹ ਅਸਤੀਫਾ ਦੇ ਰਹੇ ਨੇ। ਉਹ ਕਹਿੰਦੇ ਨਹੀਂ ਮੈਂ ਅਸਤੀਫਾ ਕੋਈ ਨਹੀਂ ਦੇਣਾ, ਐਵੇਂ ਅਫਵਾਹਾਂ ਨੇ, ਮੈਂ ਤਾਂ ਅਜੇ ਪੰਥ ਦੀ ਸੇਵਾ ਹੋਰ ਜਿਹੜੀ ਉਹ ਕਰਨੀ ਹੈ ਜੀ। ਉਹਨਾਂ ਨੂੰ ਜਦੋਂ ਬਾਰ-ਬਾਰ ਇਹ ਗੱਲ ਪੁੱਛੀ ਗਈ ਕਿ ਜੀ ਬੰਦੀ ਸਿੰਘਾਂ ਦੇ ਬਾਰੇ ਦੇ ਵਿੱਚ ਹੁਣ ਤੁਸੀਂ ਉਹ ਮਸਲਾ ਉਠਾਓਗੇ ਕਿਉਂਕਿ ਤੁਸੀਂ ਮੈਂਬਰ ਪਾਰਲੀਮੈਂਟ ਹੋ, ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਆ, ਤੁਸੀਂ ਕਹਿੰਦੇ ਸੀ ਇੱਕ ਮੈਂਬਰ ਪਾਰਲੀਮੈਂਟ ਜਿਤਾ ਦਿਓ ਫਿਰ ਬੰਦੀ ਸਿੰਘ ਰਿਹਾ ਹੋ ਜਾਣਗੇ ਜੀ, ਤੁਸੀਂ ਦੋਨੋਂ ਮੈਂਬਰ ਪਾਰਲੀਮੈਂਟ ਹੋ, ਹੁਣ ਇਸ ਮਸਲੇ ਨੂੰ ਤੁਸੀਂ ਉਠਾਓਗੇ ਪਾਰਲੀਮੈਂਟ ਦੇ ਵਿੱਚ? ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਇਹ ਸਵਾਲ ਹੁੰਦਾ ਸੀ ਤੇ ਉਹ ਨਾਲ ਦੀ ਨਾਲ ਸਾਈਡ ਤੋਂ ਹੋ ਕੇ ਲੰਘਣਾ ਸ਼ੁਰੂ ਕਰ ਦਿੰਦੇ ਸੀ। ਇਹਦਾ ਮਤਲਬ ਕਿ ਉਹ ਹੁਣ ਤਾਲਾ ਵੱਟ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਪੰਥਕ ਮੁੱਦਾ ਉਹਨਾਂ ਨੇ ਉਭਾਰਨ ਦਾ ਯਤਨ ਕੀਤਾ ਸੀ, ਲੋਕਾਂ ਨੂੰ ਸਮਝ ਪੈ ਗਈ ਜੀ ਕਿ ਇਹ ਹੁਣ ਸੱਤਾ ਦੇ ਵਿੱਚ ਹੈ ਨਹੀਂ, ਤਾਂ ਕਰਕੇ ਇਸ ਮਸਲੇ ਨੂੰ ਉਠਾ ਰਹੇ ਆ। ਅਦਰਵਾਈਜ਼ ਪੰਥ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਗਾ। ਜੇ ਦੇਖਿਆ ਜਾਵੇ, ਜੇ ਅਜੇ ਵੀ ਇਹ ਸੁਹਿਰਦ ਹੋਣ, ਮੈਂ ਸਮਝਦਾ ਤੇ ਇੱਕ ਮੌਕਾ ਹੈ। ਜੇਪੀ ਨੱਡਾ ਨੇ ਕੱਲ ਗੱਲਬਾਤ ਕੀਤੀ ਆ ਫੋਨ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਨਾਲ। ਜੇਪੀ ਨੱਡਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ ਜੀ, ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਦੇ ਵਾਸਤੇ ਮੁਰਮੂ ਤੋਂ ਦੀ ਮਦਦ ਦੇ ਵਾਸਤੇ ਹਮਾਇਤ ਮੰਗੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਔਰ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਕਿਹਾ ਕਿ ਮੁਰਮੂ ਦੇ ਵਾਸਤੇ ਵੋਟਾਂ ਜਿਹੜੀਆਂ ਉਹ ਉਹਨਾਂ ਨੂੰ ਦੇਣ। ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਕਿ ਕੋਈ ਨਹੀਂ, ਮੈਂ ਆਪਣੇ ਆਗੂਆਂ ਦੇ ਨਾਲ ਗੱਲਬਾਤ ਕਰੂੰਗਾ, ਉਦੋਂ ਬਾਅਦ ਤੁਹਾਨੂੰ ਜਿਹੜਾ ਉਹ ਰਾਏ ਦੇਊਂਗਾ। ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਬਾਦਲ ਮੁਰਮੂ ਨੂੰ ਆਪਣੀ ਹਮਾਇਤ ਦੇ ਸਕਦਾ। ਦ੍ਰੋਪਦੀ ਮੁਰਮੂ ਐਨਡੀਏ ਦੇ ਵੱਲੋਂ ਉਹਨੇ ਕਾਗਜ਼ ਦਾਖਲ ਕੀਤੇ ਹੋਏ ਆ। ਜੇ ਇਹ ਸੁਹਿਰਦ ਨੇ ਪੰਥਕ ਮਸਲਿਆਂ ਤੇ ਕਰਨ ਗੱਲ ਭਾਰਤੀ ਜਨਤਾ ਪਾਰਟੀ ਦੇ ਨਾਲ, ਬਈ ਅਸੀਂ ਤੁਹਾਨੂੰ ਮਦਦ ਦਿੰਨੇ ਆ ਪਰ ਉਹਦੇ ਅਫਜ਼ਾਨੇ ਦੇ ਵਿੱਚ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਰੋਗੇ। ਇਹ ਤਾਂ ਕਰਦੇ ਆ ਤੇ ਮਦਦ ਜਿਹੜੀ ਉਹ ਕਰ ਦੇਣ, ਪਰ ਇਹ ਕਹਿਣਗੇ ਨਹੀਂ। ਕਦੀ ਹੋ ਹੀ ਨਹੀਂ ਸਕਦਾ ਕਿ ਇਹ ਕਹਿਣ, ਕਿਉਂਕਿ ਇਹਨਾਂ ਦੇ ਵਾਸਤੇ ਉਹ ਕੋਈ ਇਸ਼ੂ ਹੀ ਨਹੀਂ ਹੈਗਾ। ਇਹ ਮਹਿਜ ਸਿਆਸਤ ਭਖਾਉਣ ਵਾਲੇ ਲੋਕ ਨੇ, ਸਿਆਸਤ ਕਰਨ ਵਾਲੇ ਲੋਕ ਨੇ। ਇਦੋਂ ਵੱਧ ਇਹ ਹੋਰ ਕੁਝ ਨਹੀਂ ਕਰਦੇ। ਜੀ 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 ਜੀ। ਉਧਰ ਪੰਜਾਬ ਦੇ ਵਿੱਚ ਸੁਣਨ ਦੇ ਵਿੱਚ ਆ ਰਿਹਾ ਪਨੂ ਸਾਹਿਬ ਵੀ ਅੱਧੇ ਮੁੱਲ ਤੇ ਸ਼ਰਾਬ ਲੈਣ ਦੇ ਲਈ ਲਾਈਨਾਂ ਲੱਗ ਗਈਆਂ, ਤਸਕਰੀ ਬੰਦ ਹੋ ਜੂ ਜਿਹੜੀ ਬਾਹਰੀ ਰਾਜਾਂ ਤੋਂ ਹੁੰਦੀ ਸੀ। ਦੇਖੋ ਤਸਕਰੀ ਜਿਹੜੀ ਆ ਉਹ ਤਾਂ ਹੁੰਦੀ ਸੀਗੀ ਕਿ ਇੱਥੇ ਮਹਿੰਗੀ ਬਹੁਤ ਸੀ ਜੀ, ਹਰਿਆਣੇ ਨਾਲੋਂ ਵੀ ਮਹਿੰਗੀ ਸੀ, ਚੰਡੀਗੜ੍ਹ ਨਾਲੋਂ ਵੀ ਮਹਿੰਗੀ ਸੀ। ਨਵੀਂ ਆਬਕਾਰੀ ਪਾਲਿਸੀ ਜਿਹੜੀ ਆ ਗਈ ਆ ਉਹ ਅੱਜ ਤੋਂ ਸ਼ੁਰੂ ਹੋ ਗਈ, ਸਾਡੇ 1 ਜੁਲਾਈ ਹੋ ਗਈ ਇੱਥੇ। ਤੋ ਇਹਦੇ ਵਿੱਚ ਸ਼ਰਾਬ ਜਿਹੜੀ ਆ ਉਹ ਸਸਤੀ ਹੋ ਗਈ ਠੇਕਿਆਂ ਦੇ ਉੱਤੇ। ਜਿਹੜਾ ਕੋਟਾ ਰੱਖਿਆ ਸੀ ਠੇਕੇਦਾਰਾਂ ਨੇ, ਕਿਉਂਕਿ ਮੋਨੋਪੋਲੀ ਬਹੁਤ ਸੀ ਠੇਕੇਦਾਰਾਂ ਦੀ, ਔਰ ਮੋਨੋਪੋਲੀ ਹੋਣ ਕਰਕੇ ਇਹਨਾਂ ਨੇ ਜਿਹੜੀ ਚੀਜ਼ 500 ਦੀ ਚੰਡੀਗੜ੍ਹ ਮਿਲਦੀ ਸੀ ਤੁਹਾਨੂੰ, ਉਹ ਇੱਥੇ ਇਹ ਨਹੀਂ ਹੈ ਕਿ ਉਹ 600 ਦੀ ਜਾਂ 700 ਦੀ ਸੀ, ਉਹ 1800 ਦੀ ਇੱਥੇ ਸੀਗੀ। ਐਡਾ ਵੱਡਾ ਫਰਕ ਸੀਗਾ। ਫਿਰ ਸਮਗਲਿੰਗ ਤਾਂ ਆਪੇ ਹੋਣੀ ਹੈ। ਅੱਛਾ, ਇੱਕ ਸਮਗਲਿੰਗ ਤਾਂ ਹੁੰਦੀ ਸੀ ਹਰਿਆਣੇ ਦੀ ਸ਼ਰਾਬ ਦੀ। ਦੂਜੀ ਸਮਗਲਿੰਗ ਇਹ ਕਿਹਾ ਜਾਂਦਾ ਕਿ ਇੱਥੋਂ ਦੀਆਂ ਜਿਹੜੀਆਂ ਡਿਸਟਿਲਰੀਆਂ ਨੇ ਉਹ ਰਾਜਨੀਤਿਕ ਲੋਕਾਂ ਦੀਆਂ ਨੇ ਬਹੁਤੀਆਂ। ਉਹ ਕੀ ਕਰਦੇ ਸੀਗੇ, ਇੱਥੇ ਸ਼ਰਾਬ ਬਣਾਈ, ਉਹਦੇ ਉੱਤੇ ਹਰਿਆਣੇ ਦਾ ਠੱਪਾ ਲਾਇਆ, ਟਰੱਕਾਂ ਦੇ ਵਿੱਚ ਭਰਿਆ ਤੇ ਆਪੇ ਹੀ ਸਮਗਲਿੰਗ ਕਰਤੀ। ਇੱਕ ਟਰੱਕ ਤਾਂ ਕੱਢ ਦਿੱਤਾ ਜਿਹੜਾ
ਕਾਗਜ਼ਾਂ ਦੇ ਵਿੱਚ ਕਿ ਠੀਕ ਹੈ ਜਿਹਦਾ ਟੈਕਸ ਦੇਤਾ, 6-7 ਜਿਹੜੇ ਪਿੱਛੇ ਕੱਢ ਤੇ ਦੂਜੇ ਉਹੀ ਸਮਗਲਿੰਗ ਦੇ ਵਾਸਤੇ। ਇੰਨੀ ਸ਼ਰਾਬ ਠੇਕਿਆਂ ਤੋਂ ਨਹੀਂ ਵਿਕਦੀ ਸੀ ਜਿੰਨੀ ਸਮਗਲਿੰਗ ਹੁੰਦੀ ਸੀ। ਇਹ ਅਕਸਰ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਇਹ ਗੱਲ ਕਹੀ ਜਾਂਦੀ ਹੈ ਕਿ ਠੇਕੇ ਤੋਂ ਤੁਸੀਂ ਕੋਈ ਪੇਟੀ ਲੈਂਦਾ ਬੰਦਾ ਨਹੀਂ ਦੇਖੋਗੇ, ਅਧੀਏ ਪਊਏ ਵਾਲੇ ਹੁੰਦੇ, ਕਿਉਂਕਿ ਪੇਟੀ ਲੋਕਾਂ ਦੇ ਘਰੇ ਪਹੁੰਚ ਜਾਂਦੀ ਸੀ। ਏਡੇ ਵੱਡੇ ਪੱਧਰ ਦੇ ਉੱਤੇ ਸਮਗਲਿੰਗ ਹੁੰਦੀ ਸੀ। ਔਰ ਜਿਹੜੇ ਇਹ ਠੇਕੇਦਾਰ ਸੀਗੇ, ਇਹ ਵਿਆਹਾਂ ਸ਼ਾਦੀਆਂ ਦੇ ਵਿੱਚ ਛਾਪੇ ਮਾਰਦੇ ਸੀਗੇ ਕਿ ਕਿੱਥੋਂ ਸ਼ਰਾਬ ਲਿਆਂਦੀ ਹੈ, ਕਿਉਂਕਿ ਜਿਹੜਾ ਪੈਂਦਾ ਠੇਕਾ ਨੇੜੇ, ਉੱਥੋਂ ਹੀ ਜਿਹੜੇ ਇਹਨਾਂ ਦੇ L1 ਸੀ ਉੱਥੋਂ ਲੈਣੀ ਪੈਂਦੀ ਸੀ। ਹੁਣ ਸਰਕਾਰ ਨੇ ਪਾਲਿਸੀਜ਼ ਬਦਲ ਦਿੱਤੀਆਂ। ਇਹਦੇ ਵਿੱਚ ਜਿਹੜਾ ਮੈਰਿਜ ਪੈਲੇਸ ਹੈ ਉਹੀ ਇਹਦਾ ਲਾਇਸੈਂਸ ਲੈ ਸਕਦਾ, ਥੋੜੇ ਜਿਹੇ ਪੈਸੇ ਜਮ੍ਹਾਂ ਕਰਾ ਕੇ। ਉਹ ਪੂਰੇ ਡਿਸਟ੍ਰਿਕਟ ਦੇ ਵਿੱਚੋਂ, ਜਿਹੜੇ ਡਿਸਟ੍ਰਿਕਟ ਆ, ਉਹ ਪੂਰੇ ਡਿਸਟ੍ਰਿਕਟ ਚੋਂ ਜਿੱਥੋਂ ਚਾਹੇ ਵਿਆਹ ਜਿਨ੍ਹਾਂ ਦੇ ਹੈਗਾ ਉਹ ਉਹਦੀ ਸ਼ਰਾਬ ਉੱਥੋਂ ਖਰੀਦ ਸਕਦੇ ਆ। ਕੁਝ ਪਾਲਿਸੀਜ਼ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਹੁਣ ਜਿਹੜੀ 2000 ਤੋਂ ਲੈ ਕੇ 2500 ਵਾਲੀ ਬੋਤਲ ਸੀਗੀ, ਇਹਨਾਂ ਨੇ ਕੱਢਣੀ ਸੀ, ਕੱਲ 900 ਰੁਪਏ ਤੱਕ ਵੇਚੀ ਇਹਨਾਂ ਨੇ ਜੀ। ਔਰ ਜਿਹੜੇ ਲੋਕਾਂ ਦੀਆਂ ਲਾਈਨਾਂ ਬਹੁਤ ਲੰਬੀਆਂ ਲੱਗੀਆਂ ਰਹੀਆਂ, ਕਿਉਂਕਿ ਜਿਹੜੇ ਪੀਣ ਵਾਲੇ ਨੂੰ ਤਾਂ ਬਹਾਨਾ ਚਾਹੀਦਾ ਨਾ, ਗਰਮੀ ਬਹੁਤ ਹੈ, ਫਿਰ ਅੱਜ ਪੀ ਲਈਏ, ਠੰਡ ਹੈ ਫਿਰ ਅੱਜ ਪੀ ਲਈਏ, ਕਿਉਂਕਿ ਮੀਂਹ ਪੈ ਰਿਹਾ ਸੀ। ਤੋ ਲੋਕਾਂ ਨੂੰ ਉਹ ਕੰਮਕਾਰ ਵੀ ਘਟ ਗਏ ਤੇ ਜਿਹੜੀ ਬੀਅਰ ਦੀ ਬੋਤਲ ਸੀ ਉਹ 100 ਰੁਪਏ ਦੀ ਵਿਕਦੀ ਰਹੀ, ਜਿਹੜੀ 180-200 ਰੁਪਏ ਤੱਕ ਵਿਕਦੀ ਸੀ ਪਹਿਲਾਂ, ਤੇ ਬਾਕੀ ਸ਼ਰਾਬ ਜਿਹੜੀ ਸੀ ਉਹ ਸਸਤੀ ਹੋ ਗਈ। ਇਹ ਜਿਹੜੇ ਪੀਣ ਵਾਲੇ ਨੇ ਪਿਆਕੜ, ਉਹ ਜਦ ਤੱਕ 31 ਮਾਰਚ ਨੂੰ ਤੁਹਾਨੂੰ ਲਿਟਦੇ ਦੀਂਦੇ ਠੇਕਿਆਂ ਦੇ ਮੂਹਰੇ, ਐਤਕੀ 31 ਮਾਰਚ ਨੂੰ ਨਹੀਂ ਸੀ ਲਿਟੇ, ਕਿਉਂਕਿ ਨਵੀਂ ਸਰਕਾਰ ਆਈ ਸੀ, ਉਹਨੇ 3 ਮਹੀਨੇ ਦੇ ਵਾਸਤੇ ਐਕਸਟੈਂਸ਼ਨ ਦੇਤੀ ਸੀਗੀ ਅੱਗੇ, ਤੇ ਉਹ ਹੁਣ ਕੱਲ ਜਿਹੜੇ 30 ਜੂਨ ਨੂੰ ਲਿਟਦੇ ਦਿਸੇ। ਇਹ ਗੱਲ ਭੁੱਲ ਕੇ ਕਿ ਹੋ ਸਕਦਾ ਹੈ ਕਿ ਜਿਹੜਾ ਠੇਕੇਦਾਰ ਹੈ, ਇਹ ਕੀ ਪਤਾ ਕਿ ਉਹਨੇ ਕੀ ਗੰਦਮੰਦ ਪਰੋਸਤਾ। ਅੱਜ ਕੱਲ ਤਾਂ ਕੈਮੀਕਲਸ ਦੇ ਨਾਲ ਬਣੀ ਜਾਂਦੀ ਹੈ ਜਿਹੜੀ ਸ਼ਰਾਬ, ਵੀ ਕਿਤੇ ਹੋ ਸਕਦਾ ਉਹ ਪਿੱਛੇ ਬਣਾ ਕੇ ਲਈ ਆਉਂਦਾ ਹੋਵੇ, ਪਰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਕਿਸੇ। ਉਹਨਾਂ ਦਾ ਤਾਂ ਇਹ ਸੀਗਾ ਕਿ ਅੱਜ ਸਸਤੀ ਮਿਲ ਰਹੀ ਹੈ ਔਰ ਮੁੜ ਕੇ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ, ਪੀ ਲੋ ਜਿੰਨੀ ਪੀ ਹੁੰਦੀ ਜੀ। ਜੀ ਬਿਲਕੁਲ। ਅੱਛਾ ਪਨੂੰ ਸਾਹਿਬ, ਬੰਦੇ ਨੇ ਅਸੀਂ ਉਹਨਾਂ ਚ ਆਉਣੇ ਆ ਜਿਨ੍ਹਾਂ ਨੇ ਕੁਦਰਤ ਨੂੰ ਵਿਗਾੜਨ ਦੇ ਲਈ, ਉਹਨੂੰ ਨੁਕਸਾਨ ਪਹੁੰਚਾਉਣ ਦੀ ਕਸਰ ਤਾਂ ਨਹੀਂ ਛੱਡੀ, ਪਰ ਸਿਆਣੇ ਕਹਿੰਦੇ ਵੀ ਕੁਦਰਤ ਦਾ ਦਿਲ ਫਿਰ ਵੀ ਬਹੁਤ ਵੱਡਾ, ਕੁਦਰਤ ਮਨੁੱਖ ਤੇ ਫਿਰ ਵੀ ਰਹਿਮ ਕਰ ਜਾਂਦੀ ਹੈ। ਮੌਨਸੂਨ ਨੇ ਦੱਸਦੇ ਗਰਮੀ ਤੋਂ ਬਹੁਤ ਵੱਡੀ ਰਾਹਤ ਦੇਤੀ ਮਨੁੱਖ ਨੂੰ। ਦੇਖੋ ਕੁਦਰਤ ਹੈ, ਕੁਦਰਤ ਤੋਂ ਬਿਨਾਂ ਤਾਂ ਪੈਰ ਵੀ ਨਹੀਂ ਪੱਟਿਆ ਜਾ ਸਕਦਾ ਜੀ, ਇਹ ਮੰਨਣਾ ਪਊਗਾ। ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਲਈ, ਜੋ ਮਰਜ਼ੀ ਹੋ ਜੇ ਜੀ, ਅੱਜ ਵੀ ਇੱਥੇ ਤਾਂ ਖਾਸ ਤੌਰ ਦੇ ਉੱਤੇ ਓਵਰਆਲ ਹੀ ਵੇਖਿਆ ਜਾਵੇ ਤਾਂ ਮੀਂਹ ਤੋਂ ਬਿਨਾਂ ਕਿਵੇਂ ਸਰ ਸਕਦਾ ਜੀ। ਮਨੁੱਖ ਜਿਹੜਾ ਇਹ ਕਹਿੰਦਾ ਕਿ ਮੈਂ ਸਭ ਕੁਝ ਕਰ ਲਿਆ, ਮੈਂ ਸਭ ਕੁਝ ਖਰੀਦ ਲਿਆ, ਪਰ ਜਦੋਂ ਗੱਲ ਆਉਂਦੀ ਆ ਇਹਨਾਂ ਦਿਨਾਂ ਦੇ ਵਿੱਚ, ਬੰਦਾ ਏਦਾਂ ਉਡੀਕਦਾ ਮੌਨਸੂਨ ਨੂੰ ਜਿਵੇਂ ਕੋਈ ਤਿੱਥ ਤਿਉਹਾਰ ਉਡੀਕੀ ਦਾ ਜੀ। ਵੀ ਇੰਨੀ ਤਰੀਕ ਨੂੰ ਆ ਰਹੀ ਆ ਮੌਨਸੂਨ, ਅਰਲੀ ਪਊਗੀ ਨਹੀਂ ਪਊਗੀ, ਕੀ ਹੋਊਗਾ ਕੀ ਨਹੀਂ ਹੋਊਗਾ। ਦੇਖੋ ਮੌਨਸੂਨ ਵਰੀ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਮੌਨਸੂਨ ਪਈ, ਝੋਨੇ ਦੀ ਲਵਾਈ ਦਾ ਕੰਮ ਤੇਜ਼ ਹੋ ਗਿਆ, ਔਰ ਜਿਹੜੇ ਪੰਛੀ ਨੇ ਉਹ ਚਹਿਕਣ ਲੱਗ ਗਏ, ਪੱਤੇ ਧੋਤੇ ਗਏ, ਰੁੱਖਾਂ ਦੇ ਉੱਤੇ ਪਿਆ ਘੱਟਾ ਜਿਹੜਾ ਉਹ ਥੱਲੇ ਚਲੇ ਗਿਆ। ਔਰ ਪਿਛਲੇ ਦਿਨਾਂ ਤੋਂ ਲੂ ਜਿਹੜੀ ਚੱਲੀ, ਉਹਨੇ ਰੁੱਖ ਝੰਬੇ ਪਏ ਸੀਗੇ ਤੇ ਉਹ ਤੁਹਾਨੂੰ ਐਨ ਹਿਲਦੇ ਹਰੇ ਕਚੂਰ ਜਿਹੜੇ ਉਹ ਨਜ਼ਰ ਆਉਣੇ ਸ਼ੁਰੂ ਹੋ ਗਏ। ਪੰਜਾਬ ਦੇ ਰੋਪੜ ਸ਼ਹਿਰ ਦੇ ਵਿੱਚ ਸਭ ਤੋਂ ਵੱਧ 123 ਮਿਲੀਮੀਟਰ ਮੀਂਹ ਪਿਆ। ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 87 ਮਿਲੀਮੀਟਰ ਮੀਂਹ ਪਿਆ। ਅਗਲੇ ਕੁਝ ਦਿਨਾਂ ਦੇ ਦੌਰਾਨ ਤਕਰੀਬਨ 3 ਦਿਨ ਮੌਨਸੂਨ ਜਿਹੜਾ ਉਹ ਖੂਬ ਵਰੂਗਾ ਔਰ ਰੁਕ ਕੇ ਮੀਂਹ ਪੈਣ ਦੇ ਜਿਹੜੇ ਉਹ ਆਸਾਰ ਨੇ। ਤਾਪਮਾਨ ਜਿਹੜਾ ਉਹ ਡਿੱਗ ਪਿਆ, ਜਿਹੜਾ 40 ਦੇ ਉੱਤੇ ਫਿਰਦਾ ਸੀ, 39-40 ਦੇ ਉੱਤੇ, ਉਹ 26-27 ਦੇ ਉੱਤੇ ਆ ਗਿਆ। ਔਰ 40 ਤੋਂ ਇੱਕਦਮ 25-26 ਦੇ ਉੱਤੇ ਆਉਣ ਦੇ ਨਾਲ ਜਿਹੜਾ ਬਿਜਲੀ ਬੋਰਡ ਹੈ ਜੀ, ਉਹਨੂੰ ਵੱਡੀ ਰਾਹਤ ਮਿਲ ਗਈ, ਕਿਉਂਕਿ ਬਿਜਲੀ ਦੀ ਖਪਤ ਇੱਕਦਮ ਘਟ ਗਈ। ਏਸੀ ਬੰਦ ਹੋ ਗਏ, ਏਸੀ ਹੀ ਜ਼ਿਆਦਾ ਖਿੱਚਦੇ ਆ, ਤੇ ਉਹਦੇ ਨਾਲ ਜਿਹੜੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਆ ਉਹ ਬਿਨਾਂ ਰੋਕ ਟੋਕ ਦੇ ਸ਼ੁਰੂ ਹੋ ਗਈ। ਔਰ ਉੱਤਰੀ ਭਾਰਤ ਜਿਹੜਾ ਇਹਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਮੌਨਸੂਨ ਆ ਗਿਆ। ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਮੀਂਹ ਪਿਆ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ, ਜੰਮੂ ਕਸ਼ਮੀਰ, ਸਾਰਿਆਂ ਨੂੰ ਜਿਹੜਾ ਮੌਨਸੂਨ ਨੇ ਜਿਹੜਾ ਉਹ ਕਵਰ ਕਰ ਲਿਆ।
ਮੌਨਸੂਨ ਦੇ ਉੱਤੇ ਹੀ ਸਾਰਾ ਕੁਝ ਜਿਹੜਾ ਉਹ ਨਿਰਭਰ ਹੈ। ਈਵਨ ਮੁਲਕ ਦੀ ਇਕਨੋਮੀ ਜਿਹੜੀ ਹੈ ਉਹ ਵੀ ਮੌਨਸੂਨ ਦੇ ਉੱਤੇ ਨਿਰਭਰ ਹੈ। ਔਰ ਜਦੋਂ ਤਾਂ ਮੌਨਸੂਨ ਉਡੀਕਣਾ ਹੁੰਦਾ, ਉਦੋਂ ਤਾਂ ਹਰੇਕ ਕੋਈ ਮੂੰਹ ਤਾਂ ਵੀ ਚੁੱਕਦਾ ਹੈ। ਜੀ ਤੇ ਜਦੋਂ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਨਾ ਹੁੰਦਾ, ਉਦੋਂ ਸਾਡੇ ਮਨਾਂ ਦੇ ਵਿੱਚੋਂ ਇਹ ਗੱਲ ਨਿਕਲ ਜਾਂਦੀ ਹੈ ਕਿ ਜੇ ਮੌਨਸੂਨ 1 ਜਾਂ 2% ਵੀ ਘੱਟ ਪਵੇ ਤੇ ਉਹ ਇਕਨੋਮੀ ਨੂੰ ਕਿੱਡਾ ਵੱਡਾ ਹਰਟ ਕਰਦੀ ਆ, ਉਹ ਫਸਲਾਂ ਨੂੰ ਕਿੱਡਾ ਵੱਡਾ ਨੁਕਸਾਨ ਦਿੰਦੀ ਆ। ਉਦੋਂ ਮਨੁੱਖ ਨਹੀਂ ਸੋਚਦਾ। ਮਨੁੱਖ ਦਾ ਬਿਨਾਂ ਕੁਦਰਤ ਤੋਂ ਸਰ ਹੀ ਨਹੀਂ ਸਕਦਾ। ਕੁਦਰਤ ਦਾ ਮਨੁੱਖ ਤੋਂ ਬਿਨਾਂ ਸਰ ਜਾਂਦਾ। ਮੈਂ ਜੀ ਜੀ ਅਕਸਰ ਇਹ ਗੱਲ ਕਹਿੰਦਾ ਵੀ ਤੁਸੀਂ ਤਕੜੇ ਹੋ ਕੇ ਜਿਹੜੀ ਕੁਦਰਤ ਹੈ ਉਹਦੇ ਨਾਲ ਖਿਲਵਾੜ ਕਰ ਰਹੇ ਹੋ। ਜਿਸ ਦਿਨ ਕੁਦਰਤ ਨੇ ਖਿਲਵਾੜ ਸ਼ੁਰੂ ਕਰ ਦਿੱਤਾ ਨਾ, ਮਨੁੱਖ ਕੋਲੇ ਕੋਈ ਜਿਹੜਾ ਰਾਹ ਨਹੀਂ ਬਚਣਾ। ਜਿੱਥੇ ਚਿਪਕੋ ਅੰਦੋਲਨ ਚੱਲਿਆ ਸੀ ਨਾ, ਜੀ ਜਿੱਥੇ ਰੁੱਖਾਂ ਦੇ ਨਾਲ ਔਰਤਾਂ ਲਿਪਟ ਗਈਆਂ ਸਨ ਕਿ ਰੁੱਖ ਨਹੀਂ ਵੱਢਣ ਦੇਣੇ, ਉਹ ਅੱਜ ਤੋਂ ਦਹਾਕਿਆਂ ਪਹਿਲਾਂ ਚੱਲਿਆ ਸੀਗਾ। ਜੀ ਅੱਛਾ, ਉੱਥੇ ਇਹਨਾਂ ਨੇ ਡੈਮ ਬਣਾਉਣਾ ਸ਼ੁਰੂ ਕਰਤਾ। ਬੜਿਆਂ ਨੇ ਇਹ ਕਿਹਾ ਕਿ ਇਹ ਪਾਣੀ ਦਾ ਰਾਹ ਆ, ਇੱਥੇ ਤੁਸੀਂ ਡੈਮ ਨਾ ਬਣਾਓ। ਜੀ ਇਹ ਨਹੀਂ ਮੰਨੇ ਜੀ। ਡੈਮ ਬਣਨਾ ਸ਼ੁਰੂ ਹੋ ਗਿਆ ਔਰ ਪ੍ਰਵੀਨ ਉਹਦੇ ਤੇ ਤਕਰੀਬਨ 8-9 ਸਾਲ ਤੋਂ ਕੰਮ ਹੋ ਰਿਹਾ ਸੀ, ਕਾਫੀ ਹੋ ਗਿਆ ਸੀ। ਪਿਛਲੇ ਸਾਲ ਜੀ ਆਇਆ ਪਾਣੀ, ਇੱਕ ਸਿੰਗਲ ਇੱਟ ਨਹੀਂ ਉੱਥੇ ਦਿਸੀ ਜੀ। ਸਭ ਰੋੜ ਕੇ ਨਾਲ ਜਿਹੜਾ ਉਹ ਲੈ ਗਿਆ। ਜਿਹੜਾ ਕੁਦਰਤ ਦਾ ਰਾਹ ਆ ਨਾ, ਜਿਹੜਾ ਨੇਚਰ ਦਾ ਰਾਹ, ਪਾਣੀ ਦਾ ਰਾਹ ਆ, ਉਹਨੂੰ ਰੋਕੋਗੇ ਤੇ ਉਹ ਫਿਰ ਤੁਹਾਡੇ ਰਾਹ ਜਿਹੜੇ ਉਹ ਬੰਦ ਕਰ ਦੂਗਾ। ਇਹ ਚੀਜ਼ ਸਮਝਣ ਦੀ ਜ਼ਰੂਰਤ ਆ। ਅੱਜ ਮੀਂਹ ਪੈਣ ਦੇ ਨਾਲ, ਮੌਨਸੂਨ ਦੇ ਨਾਲ, ਇੱਕ ਸ਼ੁੱਧ ਹਵਾ, ਸਾਰਾ ਕੁਝ ਜਿਹੜਾ ਜੀ ਉਹ ਸਾਫ਼ ਦਿਸ ਰਿਹਾ। ਏਡੀ ਵੱਡੀ ਮਹੱਤਤਾ ਹੈ ਜੀ। ਜੀ 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 ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਮਿਹਰਬਾਨੀ ਪ੍ਰਵੀਨ, ਧੰਨਵਾਦ ਜੀ। ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਕਈ ਅਹਿਮ ਖਬਰਾਂ ਲੈ ਕੇ ਆਪਾਂ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।